ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਣ ਵਾਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਮੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਸੈਨੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 13 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਰਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਦਿਓਲ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਣਾ 415 909 0503 415909 0503। ਵੁੱਡਲੈਂਡ ਦੇ ਵਿੱਚ I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਕਾਲ 9116396985। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ 'ਤੇ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਇਹਨਾਂ ਕੋਲ ਰੈਂਟ ਲਈ ਉਪਲਬਧ ਹਨ ਅਤੇ ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਅਤੇ ਸਭ ਤੋਂ ਪਹਿਲਾਂ ਜੇ ਵੈਦਰ ਦੀ ਗੱਲ ਕਰਦੇ ਜਾਈਏ, ਕਹਿੰਦੇ ਪਈ ਇੱਕ ਬਹੁਤ ਵੱਡਾ ਸਟੋਰਮ ਟੈਕਸਸ ਵਾਲੀ ਸਾਈਡ ਦੇ ਉੱਤੇ ਵੈਸਟਰਨ ਗੋਲਫ ਦੇ ਵਿੱਚ ਆ ਰਿਹਾ ਆ, ਜਿਹਦੇ ਨਾਲ 30 ਇੰਚ ਤੱਕ ਜਿਹੜਾ ਮੀਂਹ ਆ ਉਹ ਪੈ ਸਕਦਾ ਹੈਗਾ। ਸੋ ਨਿਕੋਲਸ ਇਹਦਾ ਨਾਂ ਦੱਸਿਆ ਗਿਆ, ਟ੍ਰੋਪੀਕਲ ਸਟੋਰਮ ਨਿਕੋਲਸ, ਜਿਹੜਾ ਕਿ ਵੈਸਟਰਨ ਗੋਲਫ ਆਫ ਮੈਕਸੀਕੋ ਦੇ ਵਿੱਚ ਆਏਗਾ, ਜਿਹਦੇ ਨਾਲ ਮੀਂਹ ਇੰਨਾ ਜ਼ਿਆਦਾ ਪਊਗਾ ਅਤੇ ਫਲੱਡਿੰਗ ਬਹੁਤ ਜ਼ਿਆਦਾ ਹੋ ਸਕਦੀ ਹੈਗੀ ਆ। ਜੀ ਬਿਲਕੁਲ। ਹਿਊਸਟਨ ਦੇ ਵਿੱਚ ਯਾਦ ਹੋਣਾ ਹਰਜੋਤ ਸਿੰਘ ਜੀ, ਅੱਜ ਤੋਂ ਕੁਛ ਵਰੇ ਪਹਿਲਾਂ ਜਦੋਂ ਹਰੀਕੇਨ ਉੱਥੇ ਵੀ ਆਇਆ ਸੀਗਾ ਅਤੇ ਕਿਸ ਤਰੀਕੇ ਦੇ ਨਾਲ ਉੱਥੇ ਹੜ੍ਹ ਆਏ ਸੀ, ਕਿੰਨੇ ਲੋਕ ਮਾਰੇ ਗਏ ਸੀ, ਬਹੁਤ ਜ਼ਿਆਦਾ ਲੋਕ ਪ੍ਰਭਾਵਿਤ ਜਿਹੜੇ ਹੋਏ ਸੀ। ਸੋ ਉਸੇ ਹੀ ਇਲਾਕੇ ਦੇ ਵਿੱਚ ਹਿਊਸਟਨ, ਲੇਕ ਚਾਰਲ, ਕਾਰਪਸ ਕ੍ਰਿਸਟੀ, ਇਹ ਵਾਲੇ ਇਲਾਕੇ ਦੇ ਵਿੱਚ ਇੱਕ ਵਾਰੀ ਫੇਰ ਇਸ ਸਟੋਰਮ ਦੇ ਕਰਕੇ ਕਾਫੀ ਭਾਰੀ ਮੀਂਹ 2-2 ਫੁੱਟ ਤੱਕ ਜਿਹੜਾ ਆ ਉਹ ਮੀਂਹ ਪੈਣ ਦੇ ਅਨੁਮਾਨ ਜਿਹੜੇ ਉਹ ਲਾਏ ਜਾ ਰਹੇ ਆ ਅਤੇ ਇਹ ਬਹੁਤੀ ਚੰਗੀ ਗੱਲ ਨਹੀਂ ਹੈ ਹਰਜੋਤ ਸਿੰਘ ਜੀ। ਆਲਰੇਡੀ ਗਲਫ ਦੇ ਵਿੱਚ ਮੈਨੂੰ ਲੱਗਦਾ ਇਹ ਮਤਲਬ ਵੱਡਾ ਜਿਹੜਾ ਆ ਇਹ 5ਵਾਂ-6ਵਾਂ ਸਟੋਰਮ ਜਿਹੜਾ ਆ ਇਹ ਕੁਛ ਹੀ ਹਫ਼ਤਿਆਂ ਦੇ ਵਿੱਚ ਜਿਹੜਾ ਉੱਧਰ ਆ ਰਿਹਾ ਹੈਗਾ ਆ। ਸੋ ਗਲਫ ਆਫ ਜਿਹੜਾ ਇਹ ਖਾੜੀ ਹੈਗੀ ਆ, ਇੱਥੇ ਗਰਮ ਹੁੰਦਾ ਆ ਪਾਣੀ ਬਾਕੀ ਜਿਹੜੇ ਅਟਲਾਂਟਿਕ ਓਸ਼ਨ ਉਸ ਦੇ ਮੁਕਾਬਲੇ, ਸੋ ਉਹਦੇ ਕਰਕੇ ਇਹ ਜ਼ਿਆਦਾ ਜਿਹੜਾ ਹੋ ਰਿਹਾ ਅਤੇ ਕਹਿੰਦੇ ਵੀ ਇਹ ਜਿਹੜੀ ਆਲਮੀ ਤਪਸ਼ ਜਿਸ ਨੂੰ ਗਲੋਬਲ ਵਾਰਮਿੰਗ ਆਖਦੇ ਆ, ਉਸ ਦੇ ਨਾਲ ਜੋੜ ਕੇ ਜਿਹੜੇ ਕਾਫੀ ਲੋਕ ਜਿਹੜੇ ਇਸ ਨੂੰ ਖਾਸ ਕਰਕੇ ਸਾਇੰਸਦਾਨ ਆ ਉਹ ਹੁਣ ਦੇਖ ਰਹੇ ਹੈਗੇ ਨੇ। ਸੋ ਵੇਖਦੇ ਆ ਕਿ ਜਿਹੜਾ ਇਹ ਬਣਦਾ, ਪਰ ਇਹ ਬਹੁਤ ਜ਼ਿਆਦਾ ਟ੍ਰੋਪੀਕਲ ਸਟੋਰਮਸ ਹਰੀਕੇਨਸ ਜਿਹੜੇ ਜ਼ਿਆਦਾ ਆਉਣ ਲੱਗ ਪਏ ਆ। ਅਤੇ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਸਭ ਨੂੰ ਪਤਾ ਵੀ 9/11 ਦੀ ਵੀ ਜਿਹੜੀ 20ਵੀਂ ਐਨੀਵਰਸਰੀ ਹੈ, 20ਵੀਂ ਜਿਹੜੀ ਵਰ੍ਹੇਗੰਢ ਆ, ਉਸ ਦੇ ਵਿੱਚ ਉਹਨਾਂ ਸਾਰੇ ਹੀ ਪੀੜਤ ਪਰਿਵਾਰਾਂ ਨੂੰ ਉਹਨਾਂ ਨੂੰ ਜਿਹੜਾ ਆ ਉਹ ਯਾਦ ਕੀਤਾ ਗਿਆ। ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਸਮਾਗਮ ਆ ਉਹ ਰੱਖੇ ਗਏ, ਉਹਨਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਗਈ। 3000 ਦੇ ਤਕਰੀਬਨ ਲੋਕ ਜਿਹੜੇ ਉਹ ਮਾਰੇ ਗਏ, ਜਿਨ੍ਹਾਂ ਵਿੱਚ 450 ਤੋਂ ਵੱਧ ਫਸਟ ਰਿਸਪੋਂਡਰ ਵੀ ਜਿਹੜੇ ਉਹ ਨਾਲ ਸ਼ਾਮਿਲ ਸੀਗੇ। ਸੋ ਇਸ ਸੰਬੰਧ ਦੇ ਵਿੱਚ ਜਿਹੜੇ ਆ ਵੱਡੇ ਪ੍ਰੋਗਰਾਮ ਸਾਰੇ ਪਾਸੇ ਲਿਖੇ ਗਏ। ਇੱਥੇ ਬੋਲਦੇ ਹੋਏ ਉਪ ਰਾਸ਼ਟਰਪਤੀ ਜਿਹੜੇ ਸਾਬਕਾ ਜਿਹੜੇ ਰਾਸ਼ਟਰਪਤੀ ਇਨਫੈਕਟ ਜਿਹੜੇ ਜਾਰਜ ਬੁਸ਼ ਆ, ਉਹਨਾਂ ਦੇ ਜਿਹੜਾ ਕੋਟ ਆ ਇੱਕ ਜ਼ਿਆਦਾ ਇਸ ਟਾਈਮ ਮਸ਼ਹੂਰ ਜਿਹੜਾ ਚੱਲ ਰਿਹਾ ਹੈਗਾ ਆ,
ਜਿਨ੍ਹਾਂ ਨੇ ਜਿਹੜੇ 9/11 ਜਿਹੜੇ ਹਮਲਾਵਰ ਸੀ, ਅੱਤਵਾਦੀ ਸੀਗੇ, ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਤੁਲਨਾ ਆ 6 ਜਨਵਰੀ ਵਾਲੇ ਜਿਹੜੇ ਹਮਲਾ ਕਰਨ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਨੇ ਜਿਹੜਾ ਜੋੜ ਦਿੱਤਾ ਵੀ ਜਿਹੜੇ ਵੱਡੇ ਸਮਾਰਕ ਹੁੰਦੇ ਆ ਜਾਂ ਵੱਡੇ ਜਿਹੜੀਆਂ ਬਿਲਡਿੰਗਸ ਆ ਉਹਨਾਂ ਉੱਤੇ ਹਮਲਾ ਕਰਨ ਵਾਲਿਆਂ ਦੀ ਸੋਚ ਜਿਹੜੀ ਆ ਇੱਕੋ ਜਿਹੀ ਹੀ ਜਿਹੜੀ ਉਹ ਹੁੰਦੀ ਆ। ਸੋ ਜਾਰਜ ਬੁਸ਼ ਨੇ ਇੱਦਾਂ ਦਾ ਜਿਹੜਾ ਆ ਉਹ ਬਿਆਨ ਦਿੱਤਾ ਆ। ਬਾਕੀ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਲੋਕਲ ਥਾਵਾਂ ਦੇ ਉੱਤੇ ਛੋਟੇ ਸ਼ਹਿਰਾਂ ਤੋਂ ਵੱਡੇ ਸ਼ਹਿਰਾਂ ਦੇ ਵਿੱਚ 9/11 ਦੇ ਸੱਤਵਾਦੀ ਹਮਲਿਆਂ ਨੂੰ ਯਾਦ ਕਰਦੇ ਹੋਏ ਉਹਨਾਂ ਪੀੜਤਾਂ ਨੂੰ ਸ਼ਰਧਾਂਜਲੀ ਜਿਹੜੀ ਉਹ ਭੇਟ ਕੀਤੀ ਗਈ। 20 ਵਰ੍ਹੇ ਪਹਿਲਾਂ ਇਹ ਹਮਲਾ ਹੋਇਆ ਸੀ ਜਿਸ ਨੇ ਅਮਰੀਕਾ ਦੀ ਜਿਹੜੀ ਆ ਇੱਕ ਹਿਸਾਬ ਦੇ ਨਾਲ ਤਕਦੀਰ ਵੀ ਜਿਹੜੀ ਬਦਲ ਦਿੱਤੀ, ਸਿਕਿਉਰਿਟੀ ਦੀ ਨੁਹਾਰ ਜਿਹੜੀ ਆ ਉਹ ਬਦਲ ਦਿੱਤੀ, ਬਹੁਤ ਕੁਛ ਤਬਦੀਲੀਆਂ ਜਿਹੜੀਆਂ ਆਈਆਂ ਆ। ਅਤੇ ਹਰਜੋਤ ਸਿੰਘ ਜੀ ਇਸੇ ਬਾਬਤ FBI ਨੇ ਇੱਕ 16 ਪੇਜਾਂ ਦਾ ਨਵਾਂ ਡੀਕਲਾਸੀਫਾਈਡ ਜਿਹੜਾ ਇੱਕ ਡਾਕੂਮੈਂਟ ਆ ਉਹ ਨਸ਼ਰ ਜਿਹੜਾ ਉਹ ਕੀਤਾ ਆ, ਜਿਸ ਨੂੰ ਐਗਜ਼ੀਕਿਊਟਿਵ ਆਰਡਰ ਦੇ ਨਾਲ ਰਾਸ਼ਟਰਪਤੀ ਬਾਈਡਨ ਨੇ ਕਿਹਾ ਸੀਗਾ ਵੀ ਕੁਛ ਦਸਤਾਵੇਜ਼ ਇਸ ਦੇ ਬਾਰੇ ਤੁਸੀਂ ਜਨਤਕ ਜਿਹੜੇ ਉਹ ਕਰੋ। ਇਸ ਦੇ ਵਿੱਚ ਜਿਹੜੇ ਸਾਊਦੀ ਤੋਂ ਆਏ ਹਾਈਜੈਕਰਸ ਆ ਜਿਨ੍ਹਾਂ ਨੇ ਇਹ 9/11 ਹਮਲੇ ਨੂੰ ਅੰਜਾਮ ਜਿਹੜਾ ਉਹ ਦਿੱਤਾ ਸੀਗਾ, ਸੋ ਉਹ ਉਹਦੇ ਵੱਲ ਨੂੰ ਇਸ਼ਾਰੇ ਜਿਹੜੇ ਇੱਕ ਵਾਰੀ ਫੇਰ ਕਰ ਰਹੇ ਆ। ਇਸ ਦੇ ਬਾਬਤ ਹਰਜੋਤ ਸਿੰਘ ਜੀ 20 ਸਾਲ ਹੋ ਗਏ ਨੇ ਲੋਕਾਂ ਨੂੰ ਸਾਊਦੀ ਵੱਲ ਜਿਹੜੀਆਂ ਉਂਗਲਾਂ ਕਰਦੇ ਹੋਏ ਵੀ ਇਹਨਾਂ ਨੂੰ ਕਿਉਂ ਕੋਈ ਸਵਾਲ ਜਿਹੜਾ ਆ ਉਹ ਨਹੀਂ ਪੁੱਛ ਰਹੇ ਹੈਗੇ। ਜੀ ਬਿਲਕੁਲ। ਇਸੇ ਤਰ੍ਹਾਂ ਫਰਿਜ਼ਨੋ ਦੇ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਐਤਵਾਰ ਨੂੰ ਦਿਨ ਮਨਾਇਆ ਗਿਆ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ। ਸੋ ਪਿਛਲੇ ਸਾਲ ਇਹ ਸ਼ੁਰੂ ਹੋਇਆ ਸੀ। ਪਿਛਲੇ ਸਾਲ ਜਿਹੜੇ ਉੱਥੇ ਬਜ਼ੁਰਗ ਬਹੁਤੇ ਪਾਰਕਾਂ 'ਚ ਜਾਂਦੇ ਆ ਉਹਨਾਂ ਨੇ 50 ਕੁ ਜਾਣੇ ਸੀ, ਪਰ ਇਸ ਸਾਲ 500 ਤੋਂ ਵੱਧ ਪਰਿਵਾਰ ਜਿਹੜੇ ਆ ਜਿਨ੍ਹਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚ ਛੋਟੇ ਬੱਚੇ ਤੋਂ ਲੈ ਕੇ ਬੀਬੀਆਂ, ਬਜ਼ੁਰਗ, ਹਰ ਜਿਹੜਾ ਏਜ ਦਾ ਗਰੁੱਪ ਦਾ ਆਪਾਂ ਕਹਿ ਸਕਦੇ ਹਾਂ। ਬਹੁਤ ਹੀ ਵਧੀਆ ਪ੍ਰੋਗਰਾਮ ਸੀ। ਸੋ ਇੱਦਾਂ ਹੁੰਦੀ ਆ ਵੀ ਜਦੋਂ ਤੁਸੀਂ ਸ਼ੁਰੂਆਤ ਕਰਦੇ ਆ ਕੁਛ ਨਾ ਕੁਛ ਤਾਂ ਖਾਮੀਆਂ ਹੁੰਦੀਆਂ ਹੀ ਆ, ਪਰ ਉਹਨਾਂ ਨੂੰ ਨਕਾਰ ਦੇਣਾ ਚਾਹੀਦਾ ਅਤੇ ਗਾਹਾਂ ਨੂੰ ਇੰਪਰੂਵ ਕਰਨਾ ਚਾਹੀਦਾ। ਲੰਗਰ ਦਾ ਵੀ ਪ੍ਰਬੰਧ ਬਜ਼ੁਰਗਾਂ ਵੱਲੋਂ ਕੀਤਾ ਗਿਆ ਸੀ। ਪਹਿਲਾਂ ਜਪਜੀ ਸਾਹਿਬ ਦੇ ਪਾਠ ਹੋਏ, 5 ਪੌੜੀਆਂ ਆਨੰਦ ਸਾਹਿਬ ਦੀਆਂ, ਅਤੇ ਉਹ ਤੋਂ ਬਾਅਦ ਅਰਦਾਸ ਹੋਈ। ਇਸੇ ਤਰ੍ਹਾਂ ਉਹਨਾਂ ਦੇ ਦੌਰਾਨ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਸ਼ਹਾਦਤ, ਜਿਹੜੇ ਕਿਸਾਨ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ, ਅਤੇ 9/11 ਦੇ ਵਿੱਚ ਜਿਹੜੇ ਬੇਕਸੂਰੇ ਲੋਕ ਮਾਰੇ ਗਏ ਸੀ ਉਹਨਾਂ ਦੀ ਯਾਦ ਦੇ ਵਿੱਚ ਵੀ ਜਿਹੜੀ ਅਰਦਾਸ ਹੋਈ। ਅਤੇ ਕਵੀਸ਼ਰੀ ਜਥਾ ਭਾਈ ਸਵਰਨ ਸਿੰਘ ਉਹਨਾਂ ਦਾ ਯੂਨੀਵਰਸਿਟੀ ਵਾਲੇ, ਉਹ ਬਹੁਤ ਹੀ ਵਧੀਆ ਜਿਹੜੀ ਉਹਨੀ ਪ੍ਰੋਗਰਾਮ ਜਿਹੜਾ ਪੇਸ਼ ਕੀਤਾ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਯਾਦ ਦੇ ਵਿੱਚ। ਮਡੇਰੇ ਤੋਂ ਅਮਰੀਕ ਸਿੰਘ ਬਸਰਾ ਹੋਣੀ ਜਿਹੜੇ ਉਹ ਸਾਰੇ ਪ੍ਰਬੰਧਕ ਸੀ, ਉਹਨੇ ਬਹੁਤ ਵਧੀਆ ਨੁਮਾਇਸ਼ ਸ਼ਹੀਦਾਂ ਦੀ ਉੱਥੇ ਲਾਈ ਸੀ। ਕਿਸ ਤਰ੍ਹਾਂ ਜਿਹੜਾ ਆ ਉੱਥੇ ਦੀ ਜਿਹੜੀ ਇੰਡੀਆ ਦੀ ਬੂਚੜ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਸ਼ਹੀਦ ਕੀਤਾ। ਸੋ ਓਵਰਆਲ ਬਹੁਤ ਹੀ ਵਧੀਆ ਪ੍ਰਬੰਧ ਸੀਗਾ। ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਆਈਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪੰਜਾਬੀ ਰੇਡੀਓ USA ਵੱਲੋਂ। ਸੋ ਮੈਂ ਤਾਂ ਜਿੱਦਾਂ ਕਹਿੰਦਾ ਹੀ ਹੁੰਦਾ ਵੀ ਪੂਰੀ ਦੁਨੀਆ 'ਚ ਇੱਕੋ ਹੀ ਇੱਕ ਪਾਰਕ ਹੈਗਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਂ 'ਤੇ। ਸੋ ਉਸ ਪਾਰਕ ਜਿਹੜਾ ਆ ਇੱਕ ਤਰ੍ਹਾਂ ਨਾਲ ਰੋਲ ਮਾਡਲ ਪਾਰਕ ਬਣਨਾ ਚਾਹੀਦਾ ਸਾਡਾ, ਵੀ ਇੰਨੇ ਵਧੀਆ ਉੱਥੇ ਟਰੀ ਹੋਣ, ਇੰਨੀ ਸਫਾਈ ਹੋਵੇ, ਇੰਨਾ ਵਧੀਆ ਪ੍ਰਬੰਧ ਹੋਵੇ, ਤਾਂ ਕਿ ਹੋਰ ਸ਼ਹਿਰਾਂ ਦੇ ਵਿੱਚ ਵੀ ਫਿਰ ਉਹ ਇੱਦਾਂ ਦੇ ਪਾਰਕ ਜਿਹੜੇ ਆ ਲੋਕ ਕਹਿਣ ਵੀ ਹਾਂ ਸਾਨੂੰ ਵੀ ਯਾਰ ਇੱਦਾਂ ਦਾ ਹੀ ਜਿਹੜਾ ਪਾਰਕ ਬਣਾਉਣਾ ਚਾਹੀਦਾ ਆ। ਪਲੱਸ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਹਰ ਸਾਲ ਵੱਧ ਚੜ੍ਹ ਕੇ ਜਿਹੜਾ ਆ ਯਾਦ ਕਰੀਏ। ਜੀ ਬਿਲਕੁਲ। ਜਿਹੜੇ ਜਕਾਰਾ ਮੂਵਮੈਂਟ ਵਾਲੇ ਜਿਹੜੇ ਉੱਥੇ ਬਜ਼ੁਰਗ ਸੀਗੇ, ਇੰਡੋ USA ਹੈਰੀਟੇਜ ਫੋਰਮ ਵਾਲੇ, ਉਹਨਾਂ ਸਾਰਿਆਂ ਨੇ ਮਿਲ ਕੇ ਕੀਤਾ। ਸੋ ਨੀਟਾ ਮਾਸ਼ੀਕੇ ਹੁਣੀ ਉਹਨਾਂ ਨੇ ਸੰਚਾਲਕ ਜਿਹੜਾ ਉਹ ਕੀਤਾ। ਬਾਕੀ ਸਾਰੇ ਹੀ ਜਾਣਿਆਂ ਨੇ ਜਿਹੜਾ ਵਧੀਆ ਰਿਹਾ। ਬੁਲਾਰੇ ਵੀ ਕਾਫੀ ਸੀਗੇ, ਸਾਰਿਆਂ ਨੇ ਆਪੋ ਆਪਣੀਆਂ ਜਿਹੜੇ ਵਿਚਾਰ ਆ ਉਹ ਜਿਹੜੇ ਉਹ ਸਾਂਝੇ ਜਿਹੜੇ ਕੀਤੇ ਹੈਗੇ ਆ। ਸੋ ਚੰਗੀ ਗੱਲ ਆ। ਉਹੀ ਗੱਲ ਮਨੁੱਖੀ ਹੱਕਾਂ ਦੀ ਜਿਹੜੀ ਗੱਲ ਆ ਉੱਥੇ ਹੋਈ, ਸੰਘਰਸ਼ ਦੀ ਜਿਹੜੀ ਆ ਉਹ ਉੱਥੇ ਗੱਲ ਹੋਈ। ਜੋ ਇਸ ਟਾਈਮ ਮੌਜੂਦਾ ਜਿਹੜੀਆਂ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ ਉਹਨਾਂ ਦੀ ਜਿਹੜੀ ਉਹ ਗੱਲ ਹੋਈ। 9/11 ਦੇ ਨਾਲ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਨੂੰ ਵੀ, ਪੀੜਤਾਂ ਨੂੰ ਜਿਹੜਾ ਆ ਉਹਨਾਂ ਦੇ ਪਰਿਵਾਰਾਂ ਨੂੰ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਯਾਦ ਕੀਤਾ ਗਿਆ, ਉਹਨਾਂ ਦੇ ਨਾਲ ਮੋਢਾ ਜੋੜ ਕੇ ਰੱਖਿਆ ਗਿਆ। ਸੋ ਇਹ ਸਾਰਾ ਕੁਛ ਜਿਹੜਾ ਉਹ ਚੱਲਿਆ ਵਧੀਆ ਜਿਹੜਾ ਰਿਹਾ। ਇਹ ਸੀਗਾ ਵੀ ਬਿਲਕੁਲ ਦਰੱਖਤਾਂ ਦੀ ਛਾਂ ਹੇਠਾਂ ਜਿਹੜਾ ਇਹ ਪ੍ਰੋਗਰਾਮ ਉਲੀਕਿਆ ਗਿਆ ਸੀਗਾ ਪਾਰਕ ਦੇ ਵਿੱਚ, ਅਤੇ ਸੋ ਬਹੁਤ ਵਧੀਆ ਜਿਹੜਾ ਪ੍ਰੋਗਰਾਮ ਰਿਹਾ।
ਸੋ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਚਲੋ ਜਦੋਂ ਸ਼ੁਰੂਆਤ ਕਰਦੇ ਹਾਂ ਕਈ ਜਿਹੜੀਆਂ ਆ ਉਹ ਤਰੁੱਟੀਆਂ ਰਹਿ ਜਾਂਦੀਆਂ ਆ, ਆਪਾਂ ਹੌਲੀ ਹੌਲੀ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਠੀਕ ਜਿਹੜਾ ਉਹ ਕਰ ਲੈਣਾ ਆ। ਸੋ ਸਾਰਿਆਂ ਦਾ ਹੀ ਪ੍ਰਬੰਧਕਾਂ ਦਾ ਸਾਰਿਆਂ ਦਾ ਹੀ ਜਿਹੜਾ ਆ ਧੰਨਵਾਦ। ਅਤੇ ਹੁਣ ਇੱਕ ਜਿਹੜੀ ਚੀਜ਼ ਉੱਥੇ ਆਪਾਂ ਨੂੰ ਜਾ ਕੇ ਜਿਹੜੀ ਇਹ ਸੀਗੀ ਵੀ ਹੁਣ ਇੱਥੋਂ ਦੇ ਲੋਕਲ ਜਿਹੜੇ ਸਿਟੀ ਕੌਂਸਲ ਜਾਂ ਸਿਟੀ ਦੇ ਵਿੱਚ ਸਿਟੀ ਦੀ ਸਰਕਾਰ ਦੇ ਵਿੱਚ ਇੱਕ ਪੰਜਾਬੀ ਲੀਏਜ਼ਾਨ ਜਿਹੜਾ ਉਹ ਹੁਣ ਰੱਖਿਆ ਗਿਆ ਆ। ਸੋ ਕਹਿੰਦੇ ਆ ਵੀ ਜੇ ਫਰੈਜ਼ਨੋ ਵਾਲਿਆਂ ਨੂੰ ਕੋਈ ਹੈਗੀ ਆ ਕੋਈ ਉਹਨਾਂ ਦੀਆਂ ਸ਼ਿਕਾਇਤਾਂ ਨੇ ਜਾਂ ਉਹਨਾਂ ਦੇ ਕੋਈ ਸੁਝਾਅ ਨੇ ਜਾਂ ਜਿਹੜੀਆਂ ਚੀਜ਼ਾਂ ਉਹ ਚਾਹੁੰਦੇ ਆ ਐਜ਼ ਏ ਕਮਿਊਨਿਟੀ ਦੇ ਲਈ, ਸੋ ਉਹਨਾਂ ਦੀ ਆਵਾਜ਼ ਜਿਹੜੀ ਉਹ ਬਣ ਸਕਦੇ ਆ। ਅਤੇ ਉਹ ਕਹਿੰਦੇ ਆ ਵੀ ਇੱਕ ਆਵਾਜ਼ ਲੈ ਕੇ ਆਓ, ਇਹ ਨਹੀਂ ਆ ਵੀ ਚਾਰ ਜਣੇ ਕੁਛ ਕਹਿਣ ਚਾਰ ਜਣੇ ਕੁਛ ਕਹਿਣ। ਸੋ ਜਿਹੜੇ ਅਹਿਮ ਮਸਲੇ ਆ ਪਹਿਲੋਂ ਉਹਨਾਂ ਨੂੰ ਜਿਹੜਾ ਆ ਉਹ ਇਕੱਠਿਆਂ ਕਰਕੇ ਸਾਰਿਆਂ ਦੀ ਇਕਸੁਰਤਾ ਕਰਕੇ ਅਤੇ ਫਿਰ ਉਹ ਮਸਲੇ ਜਿਹੜੇ ਉਹ ਸੁਲਝਾਏ ਜਾਣ, ਚਾਹੇ ਬਿਜ਼ਨਸ ਦੇ ਪੱਖ ਤੋਂ ਹੋਵੇ ਅਤੇ ਚਾਹੇ ਆਮ ਲੋਕਾਂ ਦੀ ਜਿਹੜੀ ਰੋਜ਼ਮर्रा ਦੀ ਜ਼ਿੰਦਗੀ ਦੇ ਨਾਲ ਜੁੜਿਆ ਜਿਹੜਾ ਉਹ ਮਸਲਾ ਜਿਹੜਾ ਉਹ ਹੋਵੇ। ਸੋ ਸਾਰਿਆਂ ਨੂੰ ਮਿਲ ਕੇ ਉਹਨਾਂ ਤੱਕ ਜਿਹੜੀ ਹੁਣ ਸਿਟੀ ਤੱਕ ਜਿਹੜੀ ਉਹ ਪਹੁੰਚ ਕਰਨੀ ਜਿਹੜੀ ਉਹ ਚਾਹੀਦੀ ਆ। ਸੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਜਿਹੜਾ ਹਰਜੋਤ ਸਿੰਘ ਜੀ ਪ੍ਰੋਗਰਾਮ ਆ ਉਹ ਹੋ ਰਿਹਾ, ਅਤੇ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਇੱਦਾਂ ਹੀ ਜਿਹੜੇ ਇਹ ਪ੍ਰੋਗਰਾਮ ਆ ਉਹ ਉੱਥੇ ਹੁੰਦਾ ਰਿਹਾ ਕਰੂਗਾ। ਅਤੇ ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਉਹ ਸ਼ਹਾਦਤ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਊਗਾ। ਮਨੁੱਖੀ ਹੱਕਾਂ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜਿਹੜਾ ਉਹਨਾਂ ਨੇ ਜਿਹੜਾ ਇਹ ਦੀਵਾ ਜਗਾਇਆ ਸੀ, ਉਸ ਦੀ ਲੋਅ ਦੇ ਨਾਲ ਇਹ ਜਿਹੜੀ ਰੋਸ਼ਨੀ ਆ ਉਹ ਚੌਸ਼ ਫੇਰੇ ਜਿਹੜੀ ਉਹ ਹੁੰਦੀ ਰਹੇ। ਜੀ ਬਿਲਕੁਲ। ਸੋ ਬਜ਼ੁਰਗਾਂ ਦਾ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਨਾ ਵਧੀਆ ਪ੍ਰੋਗਰਾਮ ਨਹੀਂ ਤਾਂ ਕੀ ਹੁੰਦਾ ਵੀ ਆਰਗੇਨਾਈਜੇਸ਼ਨਾਂ ਹੁੰਦੀਆਂ, ਉਹਨਾਂ ਕੋਲ ਫੰਡਸ ਵੀ ਹੁੰਦੇ ਆ, ਉਹਨਾਂ ਕੋਲ ਮੈਨ ਪਾਵਰ ਵੀ ਹੁੰਦੀ ਆ। ਇਹ ਪਹਿਲੀ ਵਾਰੀ ਮੈਂ ਦੇਖਿਆ ਇੱਦਾਂ ਲੱਗਦਾ ਸੀ ਵੀ ਹਰ ਕੋਈ ਆਪ ਹੀ ਲੱਗਾ ਹੋਇਆ ਸੀ, ਹੈ ਨਾ। ਆਪ ਸੰਗਤਾਂ ਨੇ ਰਲ ਕੇ ਇੰਨਾ ਵਧੀਆ ਜਿਹੜਾ ਆ ਪ੍ਰੋਗਰਾਮ ਕੀਤਾ ਹੈਗਾ। ਆਮ ਹਰ ਇੱਕ ਬੰਦਾ ਸਮਝ ਰਿਹਾ ਸੀ ਵੀ ਮੇਰਾ ਕੁਛ ਨਾ ਕੁਛ ਫਰਜ਼ ਹੈਗਾ ਆ। ਕੋਈ ਚੇਅਰਾਂ ਲਾ ਰਿਹਾ ਸੀ, ਕੋਈ ਉੱਥੇ ਪਕੌੜੇ ਵਰਤਾ ਰਿਹਾ ਸੀ, ਕੋਈ ਨਾਲ ਦੀ ਨਾਲ ਪਾਣੀ ਵਰਤਾ ਰਿਹਾ ਸੀ, ਚੱਕ ਰਿਹਾ ਸੀ। ਬੁਲਾਰੇ ਵੀ ਬਹੁਤ ਵਧੀਆ ਸੀ ਸਾਰਿਆਂ ਨੇ, ਕਿਸੇ ਨੇ ਕਵਿਤਾ ਅਤੇ ਕਿਸੇ ਨੇ ਕੁਛ ਨਾ ਕੁਛ ਜਿਹੜਾ ਆ ਬਹੁਤ ਵਧੀਆ ਜਿਹੜੇ ਬੋਲੇ ਹੈਗੇ। ਸੋ ਸਾਰਿਆਂ ਦਾ ਇੱਕ ਵਾਰੀ ਬਹੁਤ ਬਹੁਤ ਧੰਨਵਾਦ। ਜੀ ਇਸੇ ਤਰ੍ਹਾਂ ਰਾਜ ਕਰਨਵੀਰ ਸਿੰਘ ਜੀ ਸਾਰਾਗੜ੍ਹੀ ਦੇ ਜਿਹੜੇ ਸ਼ਹੀਦ ਆ, ਉਹਨਾਂ ਦੀ ਸ਼ਹਾਦਤ ਦਾ ਦਿਨ ਵੀ ਲੰਘ ਕੇ ਗਿਆ ਪਿਛਲੇ ਵੀਕਐਂਡ। ਕੁਛ ਕੁ ਜਿਹੜੇ ਸਿੱਖ ਸੀਗੇ ਜਿਨ੍ਹਾਂ ਨੇ ਲੱਖਾਂ ਦੇ ਹਿਸਾਬ ਦੇ ਨਾਲ ਫੌਜੀਆਂ ਨੂੰ ਉੱਥੇ ਜਿਹੜੇ ਵਰਲਡ ਵਾਰ ਦੇ ਵੇਲੇ ਫੱਟੇ ਚੁਕਾ ਰੱਖੇ, ਉਹਨਾਂ ਦੀ ਯਾਦ ਦੇ ਵਿੱਚ ਵੀ UK ਦੇ ਵਿੱਚ ਜਿਹੜੇ ਆ ਬਹੁਤ ਵਧੀਆ ਪ੍ਰੋਗਰਾਮ ਮਨਾਇਆ ਗਿਆ। ਅਤੇ ਇੱਕ ਉੱਥੇ ਸਟੈਚੂ ਬੜਾ ਤਕੜਾ ਲਾਇਆ ਗਿਆ ਹੈਗਾ UK ਦੇ ਵਿੱਚ। ਉਹਦੇ ਉੱਤੇ ਵਰਡਿੰਗ ਵੀ ਬੜੀ ਆ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਹੇਤ। ਅਤੇ ਨਾਲ ਦੀ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਉਹਨਾਂ ਨੂੰ ਉੱਥੇ ਸੱਦਿਆ ਸੀ, ਉਹਨਾਂ ਨੇ ਉਹਨਾਂ ਦਾ ਜਿਹੜਾ ਉਦਘਾਟਨ ਕੀਤਾ। ਸੋ ਆਪਾਂ ਜਿਹੜੇ ਸਾਡੇ ਸ਼ਹੀਦ ਆ, ਸਾਡਾ ਜਿਹੜਾ ਵਿਰਸਾ ਆ, ਉਹਨੂੰ ਬਿਲਕੁਲ ਸਾਨੂੰ ਯਾਦ ਰੱਖਣਾ ਚਾਹੀਦਾ ਆ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਸ ਨੂੰ ਪਤਾ ਲੱਗੇ ਵੀ ਅਸੀਂ ਕਿਹਨਾਂ ਦੇ ਵਾਰਸ ਹੈਗੇ ਹਾਂ। ਜੀ ਹੌਲਦਾਰ ਈਸ਼ਰ ਸਿੰਘ ਜਿਹੜੇ ਆ ਇਹ 21 ਆਪਣੇ ਜਿਹੜੇ ਸਿਪਾਹੀਆਂ ਦੇ ਨਾਲ, ਇਨਫੈਕਟ ਕੱਲ੍ਹ ਹੀ ਜਿਹੜਾ ਇਹਨਾਂ ਦਾ ਇਹ ਦਿਨ ਸੀਗਾ, ਅਤੇ 12 ਸਤੰਬਰ 1897 ਦੇ ਵਿੱਚ ਇਹਨਾਂ ਨੇ ਜਿਹੜੇ 12,000 ਤੋਂ 24,000 ਜਿਹੜੇ ਆਈ ਥਿੰਕ ਅਫਗਾਨਿਸਤਾਨ ਵਾਲੇ ਪਾਸੇ ਜਿਹੜੇ ਉਹ ਸੀਗੇ ਆ ਰਹੇ ਜਿਹੜੇ ਫੌਜੀ, ਉਹਨਾਂ ਦੇ ਨਾਲ ਜਿਹੜਾ ਇਹ ਸਟੈਂਡ ਸੀਗਾ। ਇਹ ਬ੍ਰਿਟਿਸ਼ ਰਾਜ ਦੇ ਵੱਲੋਂ ਇਹਨਾਂ ਦਾ ਇਹ ਸੀਗੇ ਜਿਹੜੇ ਫੌਜੀ ਸੀਗੇ ਇਸ ਪਾਸੇ, ਅਤੇ ਉਹ ਜਿਹੜੇ ਉਹ ਲੜਦੇ ਰਹੇ। 21 ਜਾਣਿਆਂ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਨਠਾ ਦਿੱਤਾ, ਭਜਾ ਦਿੱਤਾ, ਅਤੇ ਆਪਣੀ ਜਾਨ ਜਿਹੜੀ ਉਹ ਨਿਸ਼ਾਵਰ ਜਿਹੜੀ ਉਹ ਕਰ ਦਿੱਤੀ। ਸੋ ਹੁਣ ਤੱਕ ਦੀ ਦੁਨੀਆ ਦੇ ਵਿੱਚ ਜਿਹੜੀਆਂ ਬੈਟਲਸ ਹੋਈਆਂ ਆ, ਉਹਨਾਂ ਦੇ ਵਿੱਚੋਂ ਇਹ ਇੱਕ ਸਭ ਤੋਂ ਤਗੜਾ ਜਿਹੜੇ ਹੌਸਲੇ ਵਾਲੀ, ਬਰੇਵਰੀ ਵਾਲੀ ਜਿਹੜੀ ਆ ਉਹ ਮੰਨੀ ਜਾਂਦੀ ਆ, ਇਹ ਜੰਗ ਮੰਨੀ ਜਾਂਦੀ ਆ, ਜਿਸ ਦੇ ਵਿੱਚ ਇੰਨੇ ਥੋੜ੍ਹੇ ਜਾਣਿਆਂ ਨੇ ਜਿਹੜੇ ਹਜ਼ਾਰਾਂ ਦੀ ਸੰਖਿਆ ਦੇ ਅਫਗਾਨੀ ਜਿਹੜੇ ਸੀਗੇ ਉਹਨਾਂ ਨੂੰ ਉੱਥੋਂ ਨਠਾ ਦਿੱਤਾ। ਅਤੇ ਇੱਕ ਆਪਾਂ ਹੁਣ ਦੇਖ ਰਹੇ ਹਾਂ ਵੀ 20 ਸਾਲਾਂ ਬਾਅਦ ਅਮਰੀਕੀ ਫੌਜ ਜਿਹਦੇ ਕੋਲ ਪੂਰਾ ਤਗੜਾ ਲਾਮ ਲਸ਼ਕਰ ਸਾਰਾ ਕੁਝ ਸੀਗਾ, ਉਹਨਾਂ ਨੂੰ ਵੀ ਵਾਪਸ ਜਿਹੜਾ ਆ 20 ਸਾਲੀ ਜਿਹੜਾ ਉੱਥੋਂ ਆਉਣਾ ਪਿਆ ਸੀਗਾ ਅਫਗਾਨਿਸਤਾਨ ਦੇ ਵਿੱਚੋਂ। ਅਤੇ ਹੁਣ ਉੱਥੇ ਇਹ ਕੁਛ ਜਿਹੜਾ ਉਹ ਬਣ ਰਿਹਾ ਹੈਗਾ ਆ। ਇਹ ਨਹੀਂ ਆ ਵੀ ਚਲੋ ਆਪਾਂ ਆਪਣਿਆਂ ਦੀ ਇਕੱਲੀ ਜਿਹੜੀ ਪ੍ਰਸ਼ੰਸਾ ਜਿਹੜੀ ਕਰੀ ਜਾਣੀ ਆ, ਇਹ ਆ ਵੀ ਉਸ ਟਾਈਮ ਦੇ ਉੱਤੇ ਜਿੱਦਾਂ ਦੇ ਇਹਨਾਂ ਦੇ ਕੋਲ ਹਥਿਆਰ ਸੀ ਜਿੰਨੇ ਸੀਗੇ, ਉਹ ਦ੍ਰਿੜਤਾ ਦੇ ਨਾਲ ਹੀ ਜਿਹੜੇ ਆ ਉਹ ਡਟੇ ਰਹੇ, ਲੱਗੇ ਰਹੇ। ਇਹ 21 ਜਾਣਿਆਂ ਨੇ ਜਿਹੜੇ ਸਿਪਾਹੀ ਅਤੇ ਹੌਲਦਾਰ ਜਿਹੜੇ ਉਹਨਾਂ ਦੇ ਵਿੱਚ ਸੀਗੇ, ਉਹਨਾਂ ਨੇ ਇੰਨੀ ਵੱਡੀ ਜਿਹੜੀ ਫੌਜ ਆ ਉਹਨਾਂ ਨੂੰ ਡੱਕ ਕੇ ਰੱਖਿਆ, ਰੋਕ ਕੇ ਰੱਖਿਆ, ਅਤੇ ਨਾਲ ਵਾਪਸ ਭਜਾ ਦਿੱਤਾ।
ਜੀ, ਬਿਲਕੁਲ। ਸੋ ਅੱਗੇ ਆਪਾਂ ਕੁਛ ਕੁ ਖਬਰਾਂ ਸਾਂਝੀਆਂ ਕਰਨੀਆਂ, ਉਹ ਤੋਂ ਬਾਅਦ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਹੈ, ਇੱਥੇ ਇਲੈਕਸ਼ਨ ਦਾ ਕੱਲ੍ਹ ਨੂੰ ਆਖਰੀ ਦਿਨ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਸਰੋਤਿਆਂ ਤੋਂ ਕਾਲਾਂ ਵੀ ਲਵਾਂਗੇ ਬ੍ਰੇਕ ਤੋਂ ਬਾਅਦ, ਪਰ ਕੁਛ ਕੁ ਹੋਰ ਖਬਰਾਂ ਜਿਹੜੀਆਂ ਆ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਜਾਈਏ। ਤੇ ਕਹਿੰਦੇ ਭਈ ਅਲਾਬਾਮਾ ਦੇ ਵਿੱਚ ਇੱਕ ਬੰਦੇ ਦੀ ਜਿਹੜੀ ਮੌਤ ਹੋਈ ਆ, ਉਸ ਨੂੰ 43 ਹਸਪਤਾਲਾਂ ਤੋਂ ਜਿਹੜਾ ਆ ਰਿਟਰਨ ਕੀਤਾ ਗਿਆ ਸੀ, ਕਿਉਂਕਿ ਉਹਦਾ ਇੱਕ ਆਪਰੇਸ਼ਨ ਹੋਣਾ ਸੀ। ਇੰਨੇ ਜ਼ਿਆਦਾ ਜਿਹੜੇ ਉੱਥੇ ਹਸਪੀਟਲ ਜਿਹੜੇ ਆ ਭਰੇ ਹੋਏ ਹੈਗੇ ਆ ਪੇਸ਼ੈਂਟਸ ਦੇ ਨਾਲ। ਸੋ ਇੱਕ ਵਾਰੀ ਫੇਰ ਆਪਾਂ ਗਏ ਸੀ ਫ੍ਰਿਜ਼ਨੋ, ਕੱਲ੍ਹ ਦੇਖਿਆ ਵੀ ਹਜੇ ਬਹੁਤ ਘੱਟ ਲੋਕ ਆਪਣੀ ਕਮਿਊਨਿਟੀ 'ਚ ਜਿਹੜਾ ਆ ਮਾਸਕ ਪਾਉਂਦੇ ਹੈਗੇ ਆ। ਸੋ ਇਹ ਮਾਸਕ ਪਾਉਣ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਵੀ ਬਚਾ ਸਕਦੇ। ਜੇ ਤੁਹਾਨੂੰ ਹੋ ਸਕਦਾ ਤੁਹਾਡੇ ਕੋਲ ਲੱਛਣ ਹੋਣ ਕਰੋਨਾ ਦੇ, ਤੁਸੀਂ ਨਹੀਂ ਪਾਇਆ, ਕਿਸੇ ਹੋਰ ਦੇ ਨੂੰ ਹੋ ਸਕਦਾ ਆ, ਜਾਂ ਕਿਸੇ ਨੂੰ ਹੈਗਾ ਤੁਸੀਂ ਨਹੀਂ ਪਾਇਆ, ਤੁਹਾਨੂੰ ਹੋ ਸਕਦਾ। ਸੋ ਇੱਕ ਤਰ੍ਹਾਂ ਨਾਲ ਤੁਸੀਂ ਆਪਣਾ ਵੀ ਭਲਾ ਕਰ ਰਹੇ ਆ, ਕਿਸੇ ਹੋਰ ਦਾ ਵੀ ਭਲਾ ਕਰ ਰਹੇ ਆ। ਜਦੋਂ ਤੱਕ ਅਮਰੀਕਾ ਦੀ ਸਰਕਾਰ ਪੂਰੀ ਤਰ੍ਹਾਂ ਡਿਕਲੇਅਰ ਨਹੀਂ ਕਰਦੀ ਵੀ ਭਈ ਹੁਣ ਸਾਨੂੰ ਕੋਈ ਜ਼ਰੂਰਤ ਨਹੀਂ, ਅਸੀਂ ਟੋਟਲੀ ਫ੍ਰੀ ਹੈਗੇ ਕਰੋਨਾ ਵਾਇਰਸ ਤੋਂ, ਤੇ ਸਾਨੂੰ ਹਰ ਇੱਕ ਜਿਹੜੀ ਗਾਈਡਲਾਈਨ ਆ CDC ਦੀ ਉਹ ਫੋਲੋ ਕਰਨੀ ਚਾਹੀਦੀ ਆ ਐਜ਼ ਏ ਗੁੱਡ ਸਿਟੀਜ਼ਨ। ਇਹ ਤੁਹਾਡਾ ਫਰਜ਼ ਬਣਦਾ ਹੈਗਾ। ਸੋ ਆਪਾਂ ਚਾਹੇ ਕਿਤੇ ਵੀ ਵੱਡੇ ਇਕੱਠ 'ਚ ਜਾਈਏ, ਕਿਤੇ ਵੀ ਜਾਈਏ, ਪਲੀਜ਼ ਜਿਹੜੀਆਂ ਗਾਈਡਲਾਈਨਸ ਆ ਉਹਨੂੰ ਫੋਲੋ ਕਰੋ, ਕਿਉਂਕਿ ਇਹ ਐਜ਼ ਏ ਨਾਗਰਿਕ ਜਿਹੜਾ ਆ ਸਾਡੀ ਡਿਊਟੀ ਵੀ ਆ, ਸਾਡਾ ਫਰਜ਼ ਆ ਵੀ ਅਸੀਂ ਰੂਲਸ ਨੂੰ ਫੋਲੋ ਕਰੀਏ, ਤਾਂ ਕਿ ਜਿਹੜੇ ਸਾਡੇ ਹੋਰ ਜਿਹੜੇ ਮੁਲਕ ਦੇ ਹੋਰ ਵਸਿੰਦੇ ਹੈਗੇ ਆ, ਉਹ ਤੁਹਾਡੇ ਕਰਕੇ ਨਾ ਬਿਮਾਰ ਹੋ ਜਾਣ। ਹੁਣ ਤੁਸੀਂ ਦੇਖੋ 43 ਹਸਪਤਾਲਾਂ ਦੇ ਵਿੱਚ ICU ਭਰੇ ਪਏ ਸੀਗੇ 64 ਫੇਰੇ ਜੀ ਕੋਵਿਡ ਦੇ ਕਰਕੇ। ਤੇ ਆਪਾਂ ਨੂੰ ਪਤਾ ਵੀ ਆંકੜੇ ਜਿਹੜੇ ਇਹ ਦਰਸਾਉਂਦੇ ਨੇ ਵੀ ਅਨਵੈਕਸੀਨੇਟਡ ਲੋਕ ਜ਼ਿਆਦਾ ਜਿਹੜੇ ਆ ਉਹ ਹੋ ਰਹੇ ਆ। 87% ਤੋਂ ਵੱਧ ਜਿਹੜੇ ਆ ਉਹ ਉਹਨਾਂ ਕਰਕੇ ਜਿਹੜਾ ਹੋ ਰਿਹਾ ਆ। ਤੇ ਜੇ ਉਹਨਾਂ ਨੇ ਟੀਕੇ ਲਵਾਏ ਹੁੰਦੇ ਤੇ ਜਾਂ ਉਹ ਠੀਕ ਹੁੰਦੇ ਜਾਂ ICU ਨਾ ਹੁੰਦੇ ਤਾਂ ਸ਼ਾਇਦ ਇਸ ਬੰਦੇ ਦੀ ਜਾਨ ਜਿਹੜੀ ਆ ਉਹ ਬਚ ਸਕਦੀ ਸੀ। ਇੰਨੇ ਥਾਵਾਂ ਤੋਂ ਵਿਚਾਰੇ ਨੇ ਦਰ ਦੀਆਂ ਠੋਕਰਾਂ ਖਾ ਕੇ ਫਿਰ ਉਸ ਨੂੰ ਜਿਹੜੀ ਆ ਮੌਤ ਹੀ ਜਿਹੜੀ ਉਸਦੇ ਨਸੀਬ ਜਿਹੜੀ ਉਹ ਹੋਈ ਆ। ਸੋ ਇੱਦਾਂ ਜਿਹੜਾ ਨਾ ਕਰੀਏ, ਦੁਨੀਆ ਦੇ ਬਾਰੇ ਵੀ ਜਿਹੜਾ ਉਹ ਆਪਾਂ ਨੂੰ ਨਾਲ ਦੇ ਨਾਲ ਸੋਚਣਾ ਚਾਹੀਦਾ। ਟੀਕਾ ਲਵਾਉਣਾ ਨਹੀਂ ਲਵਾਉਣਾ ਉਹ ਹੈ ਤਾਂ ਤੁਹਾਡੀ ਮਰਜ਼ੀ ਹੋਈ ਆ, ਪਰ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਬਿਹਤਰੀ ਹੋਊਗੀ ਵੀ ਇਸ ਚੀਜ਼ ਦੇ ਵਿੱਚ ਆ। ਇਹ ਹੁਣ ਦੇਖੋ ਜਿੱਦਾਂ ਫਲੂ ਆਪਣੇ ਵਿੱਚ ਸਾਰੀ ਟਾਈਮ ਰਹਿੰਦਾ ਹੀ ਆ, ਪਰ ਇਹ ਆ ਵੀ ਉਹਦੇ ਖਿਲਾਫ ਆਪਣੀ ਹਰਡ ਇਮਿਊਨਿਟੀ ਬਣ ਚੁੱਕੀ ਆ। ਅਤੇ ਇਸ ਦੀ ਹਰਡ ਇਮਿਊਨਿਟੀ ਉਦੋਂ ਹੀ ਜਿਹੜੀ ਉਹ ਬਣਨੀ ਆ ਜਦੋਂ ਮੈਜੋਰਟੀ ਲੋਕ ਜਿਹੜੇ ਆ ਇਸ ਦੇ ਲਈ ਤਿਆਰ ਜਿਹੜੇ ਹੋਣਗੇ। ਤਿਆਰ ਤੋਂ ਭਾਵ ਆ ਵੀ ਉਸ ਦੇ ਲਈ ਜਿਹੜੇ ਫੁੱਲੀ ਵੈਕਸੀਨੇਟ ਜਿਹੜੇ ਆ ਉਹ ਹੋ ਜਾਣਗੇ। ਸੋ ਇਹ ਹੁਣ ਨਾਲ ਦੇ ਨਾਲ ਉਹਦੇ ਰਹਿਣਾ ਤਾਂ ਪੈਣਾ ਹੀ ਆ। ਸੋ ਪਰ ਇਹ ਆ ਵੀ ਕਿਸ ਤਰੀਕੇ ਦੇ ਨਾਲ ਸੁਚੱਜਤਾ ਦੇ ਨਾਲ ਰਿਹਾ ਜਾ ਸਕੇ ਤਾਂ ਜੋ ਆਪਾਂ ਨੂੰ ਜੀ। ਸਮੱਸਿਆ ਜਿਹੜੀ ਉਹ ਸੋ ਨਾ ਬਿਲਕੁਲ ਆਵੇ। ਰਾਜਕਨਵੀਰ ਸਿੰਘ, ਦੇਖੋ ਆਪਾਂ ਸੋਚਣਾ ਚਾਹੀਦਾ ਵੀ ਆਪਾਂ ਉਸ ਮੁਲਕ 'ਚ ਰਹਿ ਰਹੇ ਆ ਜਿੱਥੇ ਤੁਹਾਡੇ ਜਿਹੜੇ ਆ ਕਰੋਨਾ ਵਾਇਰਸ ਦੇ ਟੈਸਟ ਟੋਟਲੀ ਫ੍ਰੀ ਹੋਏ ਆ। ਤੁਹਾਡੇ ਵੈਕਸੀਨ ਆ ਉਹ ਮਿੰਨਤਾਂ ਕਰ ਰਿਹਾ ਵੀ ਲਵਾਓ, ਟੋਟਲੀ ਫ੍ਰੀ ਆ। ਆਪਾਂ ਦੇਖਦੇ ਆ ਉਹ ਜਿਹੜੇ ਮੁਲਕ ਤੋਂ ਆਏ ਆ ਵੀ ਉੱਥੇ ਕਿੱਦਾਂ ਪਾਣੀ ਵਾਲੇ, ਲੂਣ ਦੇ ਪਾਣੀ ਵਾਲੇ ਟੀਕੇ ਲਾਈ ਗਏ ਤੇ ਨਾਲੇ ਪੈਸੇ ਲੈਂਦੇ ਰਹੇ, ਰਾਈਟ। ਸੋ ਬਹੁਤ ਸਾਰੇ ਦੁਨੀਆ 'ਚ ਮੁਲਕ ਆ ਜਿਹੜੇ ਮਿੰਨਤਾਂ ਕਰ ਰਹੇ ਵੀ ਸਾਨੂੰ ਵੈਕਸੀਨ ਦਿਓ, ਤਾਂ ਕਿ ਅਸੀਂ ਆਪਣੀ ਜਿਹੜੇ ਲੋਕ ਆ ਉਹਨਾਂ ਦੇ ਵੈਕਸੀਨ ਲਵਾ ਸਕੀਏ। ਸੋ ਜੇ ਹੁਣ ਇਹ ਸਾਰਾ ਕੁਝ ਫ੍ਰੀ 'ਚ ਮਿਲ ਰਿਹਾ, ਸਾਨੂੰ ਇਹ ਵੀ ਪਤਾ ਹੈ ਵੀ ਗੁੱਡ ਕੰਪਨੀਆਂ ਨੇ ਬਣਾਈ ਹੈਗੀ ਆ। ਠੀਕ ਆ, ਹਰ ਇੱਕ ਚੀਜ਼ 'ਚ ਥੋੜ੍ਹਾ ਬਹੁਤਾ ਤਾਂ ਸਾਈਡ ਇਫੈਕਟ ਹੁੰਦਾ ਹੀ ਆ। ਰੈਗੂਲਰ ਦਵਾਈਆਂ 'ਚ ਵੀ ਦੇਖ ਲਓ, ਆਪਾਂ ਦੇਖਦੇ ਕਿੰਨੀ ਵਾਰੀ ਹਸਪਤਾਲਾਂ 'ਚ ਡਾਕਟਰਾਂ ਦੀ ਗਲਤੀ ਨਾਲ ਵੀ ਬੰਦਾ ਮਰ ਜਾਂਦਾ, ਪਰ ਤੁਸੀਂ ਪ੍ਰੋਬੇਬਿਲਿਟੀ ਦੇਖੋ ਕਿੰਨੀ ਆ, ਸਿਰਫ 1 ਜਾਂ 2% ਤੱਕ ਹੀ ਹੈਗੀ ਆ ਵੀ ਜਿਹੜਾ ਕੋਈ ਉਹਦਾ ਨੁਕਸਾਨ ਹੋ ਸਕਦਾ। ਈਵਨ 1% ਵੀ ਨਹੀਂ ਹੈਗੀ, 1% ਤੋਂ ਵੀ ਬਹੁਤ ਘੱਟ ਆ। ਸੋ ਆਪਾਂ ਲੱਕੀ ਆ, ਸਾਨੂੰ ਸਾਰਾ ਕੁਝ ਇਹ ਅਵੇਲੇਬਲ ਆ, ਤੇ ਇਹ ਜ਼ਰੂਰ ਸਾਨੂੰ ਟੀਕੇ ਜਿਹੜੇ ਆ ਉਹ ਲਵਾਉਣੇ ਚਾਹੀਦੇ ਆ, ਤੇ ਪੂਰੇ ਜਿਹੜੇ ਰੂਲਸ ਆ ਉਹਨਾਂ ਨੂੰ ਫੋਲੋ ਕਰਨਾ ਚਾਹੀਦਾ ਹੈਗਾ। ਜੀ, ਅਗਲੀ ਗੱਲ ਕਰੀਏ ਪ੍ਰੈਜ਼ੀਡੈਂਟ ਬਾਈਡਨ ਦੇ $3.5 ਟ੍ਰਿਲੀਅਨ ਦੇ ਜਿਹੜੇ ਆ ਬਿੱਲ ਆ ਉਸ ਨੂੰ ਲੈ ਕੇ ਹਾਊਸ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜੇ ਨਵੇਂ ਟੈਕਸ ਹਾਈਕਸ ਆ ਉਹਨਾਂ ਨੂੰ ਪ੍ਰਪੋਜ਼ ਕੀਤਾ ਆ। ਪਰ ਆਲਰੇਡੀ ਇਹਨਾਂ ਨੂੰ ਹੀ ਆਪਣੀ ਹੀ ਪਾਰਟੀ ਦੇ ਜਿਹੜੇ ਸੈਨੇਟਰ ਵੈਸਟ ਵਰਜੀਨੀਆ ਦੇ ਜੋ ਮੈਨਚਨ ਆ ਉਹਨਾਂ ਦਾ ਸਾਥ ਜਿਹੜਾ ਆ ਉਹ ਨਹੀਂ ਮਿਲ ਰਿਹਾ ਹੈਗਾ। ਜੋ ਮੈਨਚਨ ਨੇ $3.5 ਟ੍ਰਿਲੀਅਨ ਦੇ ਜਿਹੜੇ ਇਸ ਬਿੱਲ ਨੂੰ ਰੀਕਨਸੀਲੀਏਸ਼ਨ ਬਿੱਲ ਦੇ ਉੱਤੇ ਨਾ ਜਿਹੜੀ ਆ ਉਹ ਕਰ ਦਿੱਤੀ। ਕਹਿੰਦੇ ਵੀ ਮੈਂ ਇਸ ਦੇ ਵਿੱਚ ਜਿਹੜਾ ਸਾਥ ਆ ਉਹ ਨਹੀਂ ਦਊਂਗਾ। ਕਹਿੰਦੇ ਵੀ ਨੰਬਰ ਬਹੁਤ ਜ਼ਿਆਦਾ
ਵੱਡਾ ਜਿਹੜਾ ਆ ਇਹ ਲੱਗ ਰਿਹਾ ਹੈਗਾ ਆ। ਉਹਨਾਂ ਨੇ ਕਿਹਾ ਵੀ 2017 ਦੇ ਵਿੱਚ ਜਿਹੜਾ ਟੈਕਸ ਕੋਡ ਤੇ ਟੈਕਸ ਲਾ ਦੇ ਵਿੱਚ ਚੇਂਜ ਕੀਤੇ ਗਏ ਸੀ ਉਹ ਜਾਣਬੁੱਝ ਕੇ ਅਮੀਰਾਂ ਦੀ ਹਮਾਇਤ ਕਰਨ ਦੇ ਲਈ ਜਿਹੜੇ ਟਰੰਪ ਪ੍ਰਸ਼ਾਸਨ ਦੇ ਦੌਰਾਨ ਜਿਹੜੇ ਹੋਏ ਸੀ ਉਹ ਕੀਤੇ ਸੀ, ਅਤੇ ਆਪਾਂ ਨੂੰ ਉਹਦੇ ਵਿੱਚ ਐਡਜਸਟਮੈਂਟਸ ਕਰਨ ਦੀ ਜ਼ਰੂਰਤ ਹੈਗੀ ਆ। ਉਹ ਕਹਿੰਦੇ ਵੀ 21 ਨਹੀਂ 25% ਜਿਹੜਾ ਕਾਰਪੋਰੇਟ ਟੈਕਸ ਜਿਹੜਾ ਉਹ ਚਾਹੀਦਾ ਹੈਗਾ ਆ, ਪਰ ਉਹਨਾਂ ਨੇ ਆંકੜਾ ਨਹੀਂ ਦੱਸਿਆ ਵੀ $3.5 ਟ੍ਰਿਲੀਅਨ ਦੀ ਥਾਂ 'ਤੇ ਕਿੰਨਾ ਜਿਹੜਾ ਹੋਣਾ ਚਾਹੀਦਾ ਹੈ, ਵੀ 1 ਹੋਣਾ ਚਾਹੀਦਾ ਆ, 1.5 ਹੋਣਾ ਚਾਹੀਦਾ ਆ, ਵੀ ਉਹ ਕਿੰਨਾ ਹੋਵੇ। ਅਜੇ ਨੰਬਰ ਜਿਹੜਾ ਆ ਉਹ ਕੋਈ ਦੱਸ ਨਹੀਂ ਰਹੇ। ਸੋ ਇਹ ਹੁਣ ਡੈਮੋਕ੍ਰੇਟਸ ਦੇ ਲਈ ਇੱਕ ਵੱਡੀ ਚੁਣੌਤੀ ਹੋਊਗੀ ਵੀ ਉਹਨਾਂ ਨੇ ਆਪਣੇ ਸਾਥੀ ਨੂੰ ਜਿਹੜਾ ਆ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਮਨਾਉਣਾ ਹੈਗਾ ਆ। ਇੱਧਰ ਜਿਹੜਾ ਹਰਜੋਤ ਸਿੰਘ ਜੀ, ਇਹ ਜਿਹੜਾ $3.5 ਟ੍ਰਿਲੀਅਨ ਦਾ ਜਿਹੜਾ ਹਾਊਸ ਡੈਮੋਕ੍ਰੇਟਸ ਆ ਉਹਨਾਂ ਨੇ ਰੀਕਨਸੀਲੀਏਸ਼ਨ ਬਿੱਲ ਦੇ ਲਈ ਰੱਖਿਆ ਆ। ਉਹਦੇ ਵਿੱਚ ਉਹਨਾਂ ਨੇ ਕੁਛ ਕੁ ਮੱਦਾਂ ਜਿਹੜੀਆਂ ਰੱਖੀਆਂ, ਜਿਸ ਦੇ ਵਿੱਚ ਉਹ ਇਸ ਪ੍ਰਕਾਰ ਆ ਵੀ ਇੰਡੀਵਿਜੂਅਲ ਜਿਹੜਾ ਆ ਪਲਾਨ ਇਹ ਹੈਗਾ ਆ ਵੀ ਜਿਹੜਾ ਕਾਰਪੋਰੇਟ ਅਤੇ ਇੰਡੀਵਿਜੂਅਲ ਟੈਕਸ ਰੇਟਸ ਆ ਉਸ ਦੇ ਵਿੱਚ ਤਬਦੀਲੀਆਂ ਜਿਹੜੀਆਂ ਹੋਣ 26.5% ਅਤੇ 39% ਜਿਹੜਾ ਆ ਉਹ ਹੋਣਾ ਚਾਹੀਦਾ ਆ। ਇਸ ਦੇ ਵਿੱਚ 3% ਸਰਚਾਰਜ ਕਹਿੰਦੇ ਵੀ ਹੋਵੇਗਾ ਜਿਨ੍ਹਾਂ ਦੀ ਇਨਕਮ 5 ਮਿਲੀਅਨ ਤੋਂ ਉੱਤੇ ਹੈਗੀ ਆ ਉਹਨਾਂ ਦੇ ਲਈ, ਅਤੇ ਕੈਪੀਟਲ ਗੇਨ ਟੈਕਸ ਜਿਹੜਾ ਆ 25% ਦੇ ਉੱਤੇ ਰੱਖਿਆ ਜਾਵੇ। ਸੋ ਇੱਦਾਂ ਦੀਆਂ ਜਿਹੜੀਆਂ ਕੁਝ ਪ੍ਰਪੋਜ਼ਲ ਆ ਉਹ ਲੈ ਕੇ ਆ ਰਹੇ ਹੈਗੇ ਆ। $3.5 ਟ੍ਰਿਲੀਅਨ ਦੀ ਲਾਗਤ ਵਾਲਾ ਇਹ ਜਿਹੜਾ ਰੀਕਨਸੀਲੀਏਸ਼ਨ ਬਿੱਲ ਜਿਹੜਾ ਆ ਉਹ ਆਵੇਗਾ। 27 ਸਤੰਬਰ ਜਿਹੜੀ ਆਲਰੇਡੀ ਇਹਨਾਂ ਨੇ ਤਰੀਕ ਮਿੱਥੀ ਹੋਈ ਆ, ਉਸ ਦੇ ਦਰਮਿਆਨ ਉਸ ਦੇ ਵਿੱਚ ਇਹ ਜਿਹੜਾ ਬਿੱਲ ਆ ਉਹ ਉਸ ਨੂੰ ਇਹ ਪਾਸ ਕਰਵਾਉਣਾ ਚਾਹੁੰਦੇ ਨੇ, ਅਤੇ ਆਲਰੇਡੀ ਜਿਹੜਾ ਬਾਈ ਪਾਰਟੀਜ਼ਨ ਸੈਨੇਟ ਦਾ ਬਿੱਲ ਆ ਉਹ ਪਾਸ ਹੋਇਆ ਆ, ਉਸ ਦੇ ਲਈ ਵੀ ਇਹਨਾਂ ਨੇ ਇਹੀ ਤਰੀਕ ਰੱਖੀ ਵੀ ਉਸ ਤੋਂ ਪਹਿਲਾਂ ਉਹ ਕਰਨਾ ਚਾਹੁੰਦੇ ਨੇ। ਸੋ ਹੁਣ ਹਰਜੋਤ ਸਿੰਘ ਜੀ ਦੇਖਣਾ ਪਵੇਗਾ ਵੀ ਕੀ ਜਿਹੜਾ ਆ ਇਸ ਚੀਜ਼ ਦੇ ਵਿੱਚ ਹੋਵੇਗਾ। ਇਹ ਹੁਣ ਆਪਸ ਦੇ ਵਿੱਚ ਚੰਗਾ ਗੁੱਥਾ ਜਿਹੜਾ ਆ ਇਹ ਹੋਣ ਵਾਲੇ ਨੇ। ਡੈਮੋਕ੍ਰੇਟਸ ਅਤੇ ਰਿਪਬਲਿਕਨ ਸਾਈਡ ਤੋਂ ਜਿਹੜੇ ਬੈਠੇ ਉਹ ਦੇਖਣਗੇ ਵੀ ਇਹ ਦੇਖੋ ਆਪਸ ਦੇ ਵਿੱਚ ਇਹਨਾਂ ਦਾ ਕੁਛ ਬਣਦੀ ਆ ਕਿ ਨਹੀਂ ਬਣਦੀ। ਜਿੱਦਾਂ ਇਹ ਕਿਹਾ ਵੀ ਇਹ ਤਾਂ 28% ਤੱਕ ਜਿਹੜਾ ਕਾਰਪੋਰੇਟ ਟੈਕਸ ਜਿਹੜਾ ਉਹ ਚਾਹੁੰਦੇ ਆ, ਅਤੇ ਉੱਧਰ ਜਿਹੜੇ ਮੈਂਸ਼ਨ ਆ ਉਹ ਕਹਿੰਦੇ ਆ ਵੀ ਨਹੀਂ 25% ਤੱਕ ਜਿਹੜਾ ਉਹ ਹੋਊਗਾ। ਸੋ ਮੇ ਵੀ ਵਿੱਚ ਵਿਚਾਲੇ ਕੋਈ ਸਮਝੌਤਾ ਵੀ ਜਿਹੜਾ ਆ ਉਹ ਕਰ ਲੈਣ। ਬਾਈਡਨ ਉਹਨਾਂ ਨੇ ਆਲਰੇਡੀ ਕਹਿੰਦੇ ਵੀ ਉਹ ਭਰੋਸਾ ਆਪਣੇ ਵੱਲੋਂ ਦਵਾ ਰਹੇ ਆ ਵੀ ਜਿਨ੍ਹਾਂ ਦੀ 4 ਲੱਖ ਤੋਂ ਘੱਟ ਹੈਗੀ ਆ ਪਰ ਈਅਰ ਇਨਕਮ, ਉਹਨਾਂ ਦੇ ਟੈਕਸ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਵਾਧਾ ਜਿਹੜਾ ਆ ਉਹ ਨਹੀਂ ਹੋਊਗਾ। ਸਿਰਫ ਜਿਹੜਾ 4 ਲੱਖ ਤੋਂ ਉੱਤੇ ਆ ਅਤੇ ਜਿੰਨਾ 4 ਲੱਖ ਤੋਂ ਉੱਤੇ ਆ ਉਹਨੇ ਦੇ ਉੱਤੇ ਹੀ ਟੈਕਸ ਜਿਹੜਾ ਉਹ ਵਧੂਗਾ। ਸੋ ਮਾਰਜਨਲ ਟੈਕਸ ਚੱਲਦਾ ਆ। ਸੋ ਲੋਕਾਂ ਨੂੰ ਭਰਮਾ ਜਿਹੜਾ ਜ਼ਿਆਦਾ ਦਿੱਤਾ ਜਾਂਦਾ ਹੈ ਕਈ ਵਾਰੀ ਵੀ 4 ਲੱਖ ਤੋਂ ਉੱਤੇ ਵਾਲਿਆਂ ਦੇ ਟੈਕਸ ਜਿਹੜਾ ਵੱਧ ਗਿਆ, ਪਰ ਇਹ ਆ ਵੀ ਉਹਦੇ ਵਿੱਚ ਜੇ ਉਹਦੇ 'ਤੇ ਇੱਕ ਰੁਪਈਆ ਵੱਧਦਾ, ਡਾਲਰ ਵੱਧਦਾ ਅਤੇ ਚਾਹੇ $1,00,000 ਵੱਧਦਾ, ਉਹ ਜਿੰਨਾ 4 ਲੱਖ ਤੋਂ ਉੱਤੇ ਆ ਉਹਦੇ ਉੱਤੇ ਹੀ ਜਿਹੜਾ ਕਹਿੰਦੇ ਆ ਵੀ ਟੈਕਸ ਵੱਧ ਲੱਗੇਗਾ। ਜੀ, ਅੱਜ ਜਿਹੜੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਆ ਉਹ ਹੌਟ ਸੀਟ 'ਤੇ ਬੈਠਣਗੇ। ਅੱਜ ਉਹਨਾਂ ਦੀ ਹੀਅਰਿੰਗ ਹੋਣੀ ਆ ਕੈਪੀਟਲ ਜਿਹੜਾ ਖਾਸ ਕਰਕੇ ਅਫਗਾਨਿਸਤਾਨ ਦੇ ਵਿੱਚ ਜਦੋਂ ਐਗਜ਼ਿਟ ਕੀਤਾ ਹੈਗਾ ਉਹਨੂੰ ਲੈ ਕੇ। ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਪੂਰੀਆਂ ਆਪਣੇ ਜਿਹੜੀਆਂ ਕਹਿੰਦੇ ਆ ਨਾ ਵੀ ਬਾਹਾਂ ਤੇ ਚਾੜ੍ਹਦੀਆਂ ਤਾਂ ਤਿਆਰ ਕੀਤੀਆਂ ਪਈਆਂ ਆ, ਪੂਰੀ ਕਮੀਜ਼ ਉੱਤੇ ਨੂੰ ਚੱਕ ਕੇ ਕਿ ਨਹੀਂ ਭਈ ਅੱਜ ਸਾਨੂੰ ਮੌਕਾ ਹੈਗਾ। ਪਰ ਡੈਮੋਕ੍ਰੇਟਸ ਵੀ ਕਈ ਔਖੇ ਹੈਗੇ ਆ, ਖਾਸ ਕਰਕੇ ਇੱਕ ਇਸ਼ੂ ਨੂੰ ਲੈ ਕੇ ਭਈ ਹਜੇ ਤੱਕ ਵੀ US ਦੇ ਕਈ ਸਿਟੀਜ਼ਨ ਅਤੇ ਪਰਮਾਨੈਂਟ ਰੈਜ਼ੀਡੈਂਟਸ ਜਿਨ੍ਹਾਂ 'ਚ ਕਈ ਸਕੂਲੀ ਬੱਚੇ ਵੀ ਹੈਗੇ ਆ, ਕਿਉਂਕਿ ਕਈ ਸੀ ਇੰਟਰਾ ਸਕੂਲ ਟਰਾਂਸਫਰ ਕਰਕੇ ਸੈਕਰਾਮੈਂਟੋ ਏਰੀਏ ਤੋਂ, ਇਸੇ ਤਰ੍ਹਾਂ ਲਾਸ ਐਂਜਲਸ ਏਰੀਏ ਤੋਂ ਬੱਚੇ ਉੱਥੇ ਟੀਚ ਕਰਨ ਗਏ ਸੀ ਸਮਰ ਸਕੂਲਸ ਦੇ ਵਿੱਚ, ਸਮਰ ਛੁੱਟੀਆਂ ਦੇ ਵਿੱਚ, ਉਹ ਵੀ ਉੱਥੇ ਸਟਕ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਇਸ਼ੂ ਆ ਵੀ ਉਹਨਾਂ ਨੂੰ ਬਾਹਰ ਕਿਸ ਤਰ੍ਹਾਂ ਕੱਢਣਾ ਆ। ਪਰ ਅੱਜ ਕਹਿੰਦੇ ਵੀ ਉੱਦਾਂ ਏਅਰਲਾਈਨ ਉੱਥੇ ਸ਼ੁਰੂ ਹੋਈ ਆ, ਪਾਕਿਸਤਾਨ ਤੋਂ ਇੱਕ ਫਲਾਈਟ ਜਿਹੜੀ ਆ ਕਾਬਲ ਵੀ ਪਹੁੰਚੀ ਹੈਗੀ ਆ। ਜੀ ਅੰਤਰਰਾਸ਼ਟਰੀ ਉਡਾਨ ਜਿਹੜੀ ਉਹ ਚੱਲੀ, ਨਹੀਂ ਤਾਂ ਕਤਰ ਨੂੰ 2-3 ਜਹਾਜ਼ ਜਿਹੜੇ ਉੱਡ ਕੇ ਗਏ ਸੀ ਜਿਹੜੇ ਫੋਰਨਰਸ ਆ ਉੱਥੋਂ ਉਹਨਾਂ ਨੂੰ ਲੈ ਕੇ। ਨਿਊਯਾਰਕ ਦੀ ਜਿਹੜੀ ਸਭ ਤੋਂ ਵੱਡੀ ਮੁਲਕ ਦੀ ਜਿਹੜੀ ਸਕੂਲ ਡਿਸਟ੍ਰਿਕਟ ਹੈਗੀ ਨਿਊਯਾਰਕ ਸਿਟੀ ਵਾਲੀ, ਉਹ ਮੁੜ ਦੁਬਾਰਾ ਇਨ ਪਰਸਨ ਲਰਨਿੰਗ ਜਿਹੜੀ ਆ ਉਹ ਉੱਥੇ ਸ਼ੁਰੂ ਹੋਣ ਜਾ ਰਹੀ ਹੈਗੀ ਹੈ। ਕਹਿੰਦੇ ਵੀ ਰਿਮੋਟ ਦੀ ਉਸ ਦੇ ਵਿੱਚ ਉਹਨਾਂ ਨੇ ਜਿਹੜੀ ਆ ਉਹ ਕੋਈ ਆਪਸ਼ਨ ਨਹੀਂ ਰੱਖੀ, ਸਾਰਾ ਕੁਛ ਇਨ ਪਰਸਨ ਲਰਨਿੰਗ ਹੀ ਜਿਹੜਾ ਹੋਊਗਾ। ਦੂਜੀ ਜਿਹੜੀ ਮੁਲਕ ਦੀ ਸਭ ਤੋਂ ਵੱਡੀ ਸਕੂਲ ਡਿਸਟ੍ਰਿਕਟ LA ਆ, ਉਹਨਾਂ ਨੇ ਆਲਰੇਡੀ ਜਿਹੜੇ ਵੈਕਸੀਨਸ ਆ ਉਹਨਾਂ ਨੂੰ ਮੈਂਡੇਟ ਜਿਹੜਾ ਉਹ
ਕਰ ਦਿੱਤਾ ਹੈਗਾ ਆ। ਸੋ ਹੁਣ ਕੋਵਿਡ-19 ਦੇ ਡੈਲਟਾ ਵੇਰੀਐਂਟ ਦੇ ਜਿਹੜੇ ਸਰਜ ਆ ਉਸ ਦੇ ਵਿੱਚ ਹੁਣ ਦੇਖਣਾ ਹੋਊਗਾ ਵੀ ਨਿਊਯਾਰਕ ਸਿਟੀ ਦੇ ਵਿੱਚ ਕੀ ਬਣਦਾ ਆ। ਮੁਲਕ ਭਰ ਦੇ ਵਿੱਚੋਂ ਕਈ ਤਰੀਕੇ ਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਆਪਾਂ ਨੂੰ ਦੇਖਣ ਨੂੰ ਮਿਲੀਆਂ, ਜਿਸ ਦੇ ਵਿੱਚ ਵਿਦਿਆਰਥੀ ਵੀ ਇਸ ਦੇ ਜਿਹੜੇ ਉਹ ਸ਼ਿਕਾਰ ਹੋਏ ਆ ਜਿਹੜੇ ਕੋਵਿਡ ਦੇ, ਅਤੇ ਕਈ ਅਧਿਆਪਕ ਜਿਹੜੇ ਆ ਉਹ ਸ਼ਿਕਾਰ ਹੋ ਕੇ ਉਹਨਾਂ ਦੀਆਂ ਕਈਆਂ ਦੀ ਮੌਤ ਵੀ ਜਿਹੜੀ ਉਹ ਹੋਈ ਆ। ਸੋ ਇਹ ਵਿੱਚ ਵਿਚਾਲੇ ਡਰ ਤਾਂ ਜਿਹੜਾ ਉਹ ਹੈਗਾ ਆ, ਪਰ ਹੁਣ ਸਾਰੀ ਉਮਰ ਤਾਂ ਹੁਣ ਇਹਨਾਂ ਨੂੰ ਘਰੇ ਜਿਹੜਾ ਬਿਠਾਇਆ ਨਹੀਂ ਜਾ ਸਕਦਾ। ਕੀ ਜਿਹੜਾ ਹੁਣ ਰਸਤਾ ਜਿਹੜਾ ਰਹੇਗਾ ਇਹ ਦੇਖਣ ਵਾਲੀ ਗੱਲ ਰਹੂਗੀ। ਸੋ ਕਈ ਜਿਹੜੇ ਮੈਂ ਦੇਖ ਰਿਹਾ ਸੀ ਹਰਜੋਤ ਸਿੰਘ ਜੀ, ਕਈ ਥਾਵਾਂ ਦੇ ਉੱਤੇ ਜਿਹੜੇ ਖਾਸ ਕਰਕੇ ਡਿਸੇਬਲਡ ਜਾਂ ਜਿਹੜੇ ਕੁਛ ਸਪੈਸ਼ਲ ਨੀਡਸ ਵਾਲੇ ਜਾਂ ਜਿਹੜੇ ਬਿਮਾਰ ਰਹਿੰਦੇ ਨੇ ਜ਼ਿਆਦਾ ਵਿਦਿਆਰਥੀ, ਉਹ ਜਿਹੜੀਆਂ ਐਜੂਕੇਸ਼ਨ ਬੋਰਡ ਆਫ ਐਜੂਕੇਸ਼ਨ ਦੀਆਂ ਉੱਥੇ ਜਿਹੜੀਆਂ ਮੀਟਿੰਗਸ ਹੋ ਰਹੀਆਂ ਆ, ਪਬਲਿਕ ਮੀਟਿੰਗਸ, ਉੱਥੇ ਜਾ ਕੇ ਆਪਣੇ ਨਾਲ ਦਿਆਂ ਨੂੰ ਬੇਨਤੀ ਕਰ ਰਹੇ ਆ ਵੀ ਸਾਡਾ ਇਮਿਊਨ ਸਿਸਟਮ ਇੰਨਾ ਸਟਰੋਂਗ ਨਹੀਂ ਹੈਗਾ, ਸਾਡੇ ਕਰਕੇ ਹੀ ਜਿਹੜਾ ਉਹ ਮਾਸਕ ਤੁਸੀਂ ਪਾ ਲਓ। ਪਰ ਜਿਹੜੇ ਲੋਕ ਆ ਹਾਲ ਦੀ ਘੜੀ ਜਿਹੜੀ ਆ ਇਸ ਚੀਜ਼ ਨੂੰ ਸੁਣਨ ਦੇ ਲਈ ਰਾਜੀ ਨਹੀਂ ਹੈਗੇ। ਸੋ ਕਹਿੰਦੇ ਵੀ ਉੱਥੇ ਤੇ ਜਿਹੜੇ ਮੇਅਰ ਬਿਲ ਡੀ ਬਲਾਸੀਓ ਆ ਉਹਨਾਂ ਨੇ ਕਹਿੰਦੇ ਵੀ ਜਦੋਂ ਅਨਾਊਂਸਮੈਂਟ ਕੀਤੀ ਵੀ ਸਕੂਲ ਇਜ਼ ਬੈਕ ਇਨ ਨਿਊਯਾਰਕ ਸਿਟੀ, ਅਤੇ ਲੋਕਾਂ ਨੇ ਭਰਵਾਂ ਹੁੰਗਾਰਾ ਜਿਹੜਾ ਦਿੱਤਾ, ਖੁਸ਼ ਜਿਹੜੇ ਹੋਏ ਆ ਵੀ ਮੁੜ ਸਕੂਲ ਜਿਹੜੇ ਉਹ ਚਾਲੂ ਹੋਣ ਜਾ ਰਹੇ ਨੇ ਜੀ। ਸੋ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਕੈਲੀਫੋਰਨੀਆ 'ਚ ਗਵਰਨਰ ਦੀ ਜਿਹੜੀ ਰੀਕਾਲ ਦੀ ਇਲੈਕਸ਼ਨ ਆ ਉਹਦੇ ਸੰਬੰਧ ਦੇ ਵਿੱਚ ਡਿਸਕਸ ਕਰਾਂਗੇ। ਆਪਣੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੇ ਵੀ ਅੱਜ ਪਹੁੰਚ ਰਹੇ ਹੈਗੇ ਆ ਕੈਲੀਫੋਰਨੀਆ ਦੇ ਵਿੱਚ ਅੱਗਾਂ ਨੂੰ ਜਿੱਥੇ ਲੱਗੀਆਂ ਆ ਉਹ ਦੇਖਣ ਲਈ, ਅਤੇ ਨਾਲ ਗਵਰਨਰ ਦੀ ਸਪੋਰਟ ਦੇ ਲਈ। ਸੋ ਤੁਹਾਡਾ ਵੀ ਜਿਹੜਾ ਕੀ ਵਿਊ ਪੁਆਇੰਟ ਹੈਗਾ, ਤੁਸੀਂ ਵੋਟ ਪਾਈ ਆ ਜਾਂ ਨਹੀਂ ਪਾਈ, ਉਹਦੇ ਬਾਰੇ ਵੀ ਦੱਸੋ। ਅਤੇ ਕਿਉਂਕਿ ਕੱਲ੍ਹ ਨੂੰ ਲਾਸਟ ਡੇ ਹੈਗਾ ਆ, ਹਰ ਇੱਕ ਨੂੰ ਵੋਟ ਪਾਉਣੀ ਚਾਹੀਦੀ ਆ। ਗਵਰਨਰ ਰੀਕਾਲ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ, ਜੇ ਰੀਕਾਲ ਹੋਣਾ ਤਾਂ ਕਿਹੜਾ ਕੈਂਡੀਡੇਟ ਜਿਹੜਾ ਤੁਹਾਨੂੰ ਠੀਕ ਲੱਗਦਾ, ਆਪਣੇ ਵਿਚਾਰ ਦੇ ਸਕਦੇ ਹੋ। ਸਾਡਾ ਟੈਲੀਫੋਨ ਨੰਬਰ 408 272 5200 408 272 5200। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 1350 AM KCVR ਸਟਾਕਟਨ ਮੋਡੈਸਟੋ 1570 AM। ਹੋਠੀ ਫreight ਲਾਈਨਸ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਅਤੇ ਓਨਰ ਆਪਰੇਟਰਸ ਦੀ ਤੁਰੰਤ ਲੋੜ ਹੈ। ਕੈਲੀਫੋਰਨੀਆ ਤੋਂ ਟੈਕਸਸ, ਸ਼ਿਕਾਗੋ, ਡਿਟਰੋਇਟ ਦੇ ਦੋਨਾਂ ਪਾਸਿਆਂ ਦੇ ਪੱਕੇ ਲੋਡ ਹਨ। 1 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ। ਬ੍ਰਾਂਡ ਨਿਊ ਟਰੱਕ ਅਤੇ ਟ੍ਰੇਲਰਸ ਚਲਾਉਣ ਨੂੰ ਮਿਲਣਗੇ। ਲੋਡ ਦੇ ਪੇਪਰ ਦਿਓ ਅਤੇ ਡਾਲਰ ਲਓ। ਅੱਜ ਹੀ ਕਾਲ ਕਰੋ ਹੋਠੀ ਫreight ਲਾਈਨਸ 408 332 9355 ਜਾਂ 408 719 8626। ਹੋਠੀ ਫreight ਲਾਈਨਸ। ਤੁਹਾਡੇ ਆਪਣੇ ਸ਼ਹਿਰ ਫ੍ਰੈਸਨੋ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਪਾਰਟੀ ਕਰਨ ਦੇ ਲਈ ਗੋਲਡਨ ਪੈਲੇਸ ਹਾਜ਼ਰ ਹੈ ਰੈਨੋਵੇਟਡ ਬ੍ਰਾਂਡ ਨਿਊ ਅਤੇ ਰਾਇਲ ਇੰਟੀਰੀਅਰ ਲੁੱਕ ਲੈ ਕੇ। 100 ਤੋਂ ਲੈ ਕੇ 1200 ਤੱਕ ਦੇ ਮਹਿਮਾਨਾਂ ਦੀ ਪਾਰਟੀ ਕਰ ਸਕਦੇ ਹੋ। ਗੋਲਡਨ ਪੈਲੇਸ ਹੁਣ ਖੁੱਲ ਚੁੱਕਾ ਹੈ ਆਊਟਡੋਰ ਪਾਰਟੀਆਂ ਦੇ ਲਈ ਅਤੇ ਐਲੀਟ ਇਵੈਂਟ ਵੈਨਿਊ ਵਿਦ ਬੈਸਟ ਮਾਡਰਨ ਲੁੱਕ ਵੈਨਿਊ ਇਨ ਟਾਊਨ, ਜਿੱਥੇ ਕਰ ਸਕਦੇ ਹੋ 30 ਬੰਦਿਆਂ ਤੋਂ ਲੈ ਕੇ 350 ਬੰਦਿਆਂ ਤੱਕ ਦੀ ਪਾਰਟੀ। ਡੈਕੋਰੇਸ਼ਨ, ਸਿਕਿਉਰਿਟੀ ਅਤੇ ਕੇਟਰਿੰਗ ਦਾ ਖਾਸ ਪ੍ਰਬੰਧ ਹੈ ਅਤੇ ਇਹ ਦਿੰਦੇ ਹਨ ਪ੍ਰੋਫੈਸ਼ਨਲ ਬਾਰ ਸਰਵਿਸ। ਐਲੀਟ Event venue 4105 Westby Garden Drive, Fresno. Phone number 559-365-7433 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ sales@eliteeventvenue.com ਤੇ। Golden Palace 2625 West Vassar Avenue, Fresno. Phone number 559-776-7377 ਜਾਂ ਫਿਰ 559-233-1234 ਜਾਂ ਫਿਰ ਵਿਜ਼ਿਟ ਕਰ ਸਕਦੇ ਹੋ info@fresnogoldenpalace.com ਤੇ। Booking open for 2021 and 2022.
ਬਾਕੀ ਸਾਰਾ ਸਮਾਨ ਤਾਂ ਕਾਸਕੋ ਤੋਂ ਚੱਕ ਲਈਦਾ ਪਰ ਇੰਡੀਅਨ ਗਰੋਸਰੀ ਲਈ ਬਹੁਤ ਸਿਰ ਖਪਾਈ ਕਰਨੀ ਪੈਂਦੀ ਹੈ। ਕਾਸ਼ ਕਿਤੇ ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਸਟੋਰ ਹੋਵੇ। ਲੈ ਸੁਣ, ਇੰਡੀਅਨ ਗਰੋਸਰੀ ਦਾ ਵੀ ਕਾਸਕੋ ਵਰਗਾ ਵੇਅਰਹਾਊਸ ਖੁੱਲ ਗਿਆ ਹੈ ਆਪਣੇ ਸ਼ਹਿਰ ਫ੍ਰੈਜ਼ਨੋ 'ਚ। ਸੱਚੀ? ਆਹੋ, ਗਰੋਸਰੀ ਡਿਪੋ ਵੇਅਰਹਾਊਸ, ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਪਾਕਿਸਤਾਨੀ ਗਰੋਸਰੀ ਦੀ ਬਿਹਤਰੀਨ ਫਰੈਸ਼ ਵੈਰਾਈਟੀ, ਉਹ ਵੀ ਗਾਰੰਟਿਡ ਸਸਤੇ ਰੇਟਾਂ ਤੇ। ਉੱਥੇ ਬਥੇਰੀਆਂ ਸੇਲਸ ਵੀ ਲੱਗੀਆਂ ਹੋਈਆਂ ਨੇ ਤੇ ਲੋਕ ਤੜਾਤੜ ਸ਼ਾਪਿੰਗ ਕਰ ਰਹੇ ਨੇ। ਆਲਸੋ ਸਪੈਸ਼ਲ ਡੀਲਸ ਫॉर स्टोर्स। ग्रोसरी डिपो वेयरहाउस, एड्रेस 820 वेस्ट लाइमन एवेन्यू, फ्रेज़नो। कॉल 888-721-4512, 888 721 4512। ਆਪਣੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀਆਂ ਜ਼ਰੂਰਤਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ। 1992 ਤੋਂ ਤੁਹਾਡੀ ਸੇਵਾ ਦੇ ਵਿੱਚ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ। ਕਾਲ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੀ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200। ਜੈਕ ਟਾਇਰ ਸਰਵਿਸ ਮਡੇਰਾ। ਕਿਸੇ ਵੀ ਟਰੱਕ ਅਤੇ ਟ੍ਰੇਲਰ ਦੀ ਰਿਪੇਅਰ ਦਾ ਕੰਮ ਹੋਵੇ, ਏਸੀਜ਼, APU, ਰੀਫਰਸ ਦਾ ਹੋਵੇ ਕੋਈ ਵੀ ਕੰਮ, ਬ੍ਰੇਕ, DPF ਦਾ ਕੋਈ ਵੀ ਕੰਮ, ਇੰਜਨ ਰਿਪੇਅਰ ਕਰਵਾਉਣਾ ਹੋਵੇ, ਆਇਲ ਚੇਂਜ ਕਰਨਾ ਹੋਵੇ, ਇਹ ਸਾਰੇ ਕੰਮ ਕਰਦੇ ਹਨ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਕੋਲੋਂ ਖਰੀਦ ਸਕਦੇ ਹੋ। ਅੱਜ ਹੀ ਕਾਲ ਕਰੋ ਜੈਕ ਟਾਇਰ ਸਰਵਿਸ ਮਡੇਰਾ ਦੇ ਮਹਾ ਸਿੰਘ ਨੂੰ 559 970 7603 559 970 7603। ਐਡਰੈਸ 2558 Condor Avenue, Madeira. Jack Tire Service, Madeira. ਤੁਸੀਂ ਆਪਣੀ ਗੱਡੀਆਂ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਚੈੱਕ ਕੀਤੀ ਸੀ? ਕੀ ਤੁਹਾਡੀ ਕਵਰੇਜ ਅਤੇ ਰੇਟਸ ਅੱਜ ਦੇ ਹਿਸਾਬ ਦੇ ਨਾਲ ਠੀਕ ਹਨ? ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਆਪਣੀ ਆਟੋ ਇੰਸ਼ੋਰੈਂਸ ਦੇ ਬਾਰੇ ਸਹੀ ਸਲਾਹ ਲੈਣ ਦੇ ਲਈ ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ 408 272 2500 408 272 2500। ਦੀ ਕੁੜੀ ਦਾ ਵਿਆਹ ਤੇ ਰੱਖ ਲਿਆ, ਭਲਾ ਕੱਪੜੇ ਲੀੜੇ ਦੀ ਕੋਈ ਫਿਕਰ ਹੈ? ਉਹ ਮੈਰੀ ਗੋਲਡ ਦੇ ਹੁੰਦਿਆਂ ਸਾਨੂੰ ਫਿਕਰ ਕਰਨ ਦੀ ਕੀ ਲੋੜ ਹੈ? ਉਹ ਹਾਂ, ਇਹ ਤੇ ਮੈਂ ਸੋਚਿਆ ਹੀ ਨਹੀਂ। ਜੀ ਹਾਂ, ਮੈਰੀ ਗੋਲਡ ਫੈਸ਼ਨ ਹਾਊਸ ਸੈਂਟਰਲ ਵੈਲੀ ਦਾ ਪਹਿਲਾ ਭਾਰਤੀ ਸ਼ੋਰੂਮ, ਜਿਸ ਵਿੱਚ ਤੁਹਾਡੇ ਵਿਆਹ ਦੀਆਂ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੌਜੂਦ ਨੇ। ਜੀ ਹਾਂ, ਇੱਕੋ ਛੱਤ ਦੇ ਥੱਲੇ ਤੁਹਾਨੂੰ ਮਿਲਣਗੇ ਬ੍ਰਾਈਡਲ ਵੇਅਰ, ਪਾਰਟੀ ਵੇਅਰ, ਮੈਨਸ ਵੇਅਰ, ਜੁਐਲਰੀ, ਫੁੱਟਵੇਅਰ, ਅਸੈਸਰੀ, ਵੈਡਿੰਗ ਪ੍ਰੋਪਸ ਤੇ ਹੋਰ ਵੀ ਬਹੁਤ ਕੁਝ। ਕਸਟਮ ਆਰਡਰਸ ਵੀ ਲੈਂਦੇ ਨੇ। ਤਾਂ ਅੱਜ ਹੀ ਪਹੁੰਚੋ ਮੈਰੀ ਗੋਲਡ ਫੈਸ਼ਨ ਹਾਊਸ, ਐਲ ਪੈਸੋ ਸ਼ਾਪਿੰਗ ਸੈਂਟਰ, ਹਾਈਵੇ 99 ਤੇ ਹੈਰੰਗਨ ਤੇ। ਕਾਲ 559 367 1285। ਫ੍ਰੈਜ਼ਨੋ ਤੇ ਉਸ ਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਜੇਕਰ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਲਿਕਰ ਸਟੋਰ, ਗੈਸ ਸਟੇਸ਼ਨ ਖਰੀਦਣਾ ਵੇਚਣਾ ਚਾਹੁੰਦੇ ਹੋ ਤਾਂ ਕਾਲ ਗੁਰਪ੍ਰੀਤ ਸਰਾਏ 5596960005 559 696 0005। ਕੈਲੀਫੋਰਨੀਆ ਦੇ ਵਿੱਚ ਗਵਰਨਰ ਦੇ ਲਈ 14 ਸਤੰਬਰ ਤੱਕ ਵੋਟਾਂ ਪੈ ਰਹੀਆਂ ਨੇ। ਸਮੂਹ ਪੰਜਾਬੀ ਵੋਟਰਾਂ ਨੂੰ ਬੇਨਤੀ ਹੈ ਕਿ ਇਸ ਚੋਣ ਵਿਚਲੇ ਪਹਿਲੇ ਸਵਾਲ ਉੱਤੇ ਨਾ ਦੀ ਆਪਸ਼ਨ ਚੁਣੋ ਜੀ ਤੇ ਦੂਸਰਾ ਸਵਾਲ ਖਾਲੀ ਛੱਡੋ ਜੀ। ਗਵਰਨਰ ਗੈਵਿਨ ਨਿਊਸਮ ਦੀ ਸੂਝਵਾਨ ਅਗਵਾਈ ਦੇ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਕਰਕੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਬਿਜ਼ਨਸ ਮਾਲਕਾਂ, ਕਿਰਾਏਦਾਰ, ਵਿਦਿਆਰਥੀਆਂ, ਮਾਪਿਆਂ ਤੇ ਆਮ ਲੋਕਾਂ ਦੀ ਆਰਥਿਕ ਮਦਦ ਵਾਸਤੇ ਪ੍ਰੋਗਰਾਮ ਕੀਤੇ ਗਏ। ਲੋਕਾਂ ਨੂੰ ਮੈਡੀਕਲ ਸੁਵਿਧਾਵਾਂ ਤੇ ਸਟਿਮੂਲਸ ਚੈੱਕ ਦਿੱਤੇ ਗਏ ਨੇ ਤੇ ਵੈਕਸੀਨ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਇਹ ਰੀਕਾਲ ਦੀ ਚੋਣ ਰਿਪਬਲਿਕਨ ਪਾਰਟੀ ਦੇ ਵੱਲੋਂ ਗਵਰਨਰ ਨਿਊਸਮ ਨੂੰ ਅਹੁਦੇ ਤੋਂ ਲਾਉਣ ਦੀ ਕੋਸ਼ਿਸ਼ ਹੈ। ਇਹ ਉਹ ਪਾਰਟੀ ਹੈ ਜੋ ਡੋਨਲਡ ਟਰੰਪ ਦੇ ਅਧੀਨ ਨਸਲਵਾਦੀ ਤੇ ਫਿਰਕੂ ਤਾਕਤਾਂ ਨੂੰ ਹਵਾ ਦਿੰਦੀ ਆਈ ਹੈ। ਆਪਣੇ ਘਰ ਡਾਕ ਦੇ ਰਾਹੀਂ ਆਇਆ ਬੈਲਟ ਪੇਪਰ 14 ਸਤੰਬਰ ਤੱਕ ਵਾਪਸ ਕਰੋ ਜੀ। ਇਸ ਚੋਣ ਵਿਚਲੇ ਪਹਿਲੇ ਸਵਾਲ ਤੇ ਨਾ ਦੀ ਵੋਟ ਪਾ ਕੇ ਕੈਲੀਫੋਰਨੀਆ ਦਾ ਭਵਿੱਖ ਸੁਰੱਖਿਅਤ ਬਣਾਓ। ਇਸ ਇਸ਼ਤਿਹਾਰ ਦੇ ਲਈ ਮਿਲੀਅਨ ਵੋਟਰ ਪ੍ਰੋਜੈਕਟ ਐਕਸ਼ਨ ਫੰਡ ਕਮੇਟੀ ਟੂ ਅਪੋਜ਼ ਨਿਊਸਮ ਰੀਕਾਲ ਦੇ ਵੱਲੋਂ ਭੁਗਤਾਨ ਕੀਤਾ ਗਿਆ ਹੈ। ਕਮੇਟੀ ਦੀ ਬਹੁਤੀ ਫੰਡਿੰਗ CHIRLA ਐਕਸ਼ਨ ਫੰਡ ਤੇ ਜੇਮਸ ਬਰੁਕਸ ਵੱਲੋਂ ਹੈ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੇ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਸਵਾਗਤ ਹੈ ਇੱਕ ਵਾਰੀ ਫਿਰ।
ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਅੱਜ ਜਿਸ ਤਰ੍ਹਾਂ ਦੱਸਿਆ ਸੀ ਵੀ ਆਪਾਂ ਕਾਲ ਲਵਾਂਗੇ, ਕੱਲ ਨੂੰ ਲਾਸਟ ਡੇਟ ਹੈਗੀ ਇਲੈਕਸ਼ਨ ਦੀ ਗਵਰਨਰ ਦੀ, ਤੇ ਤੁਹਾਡੇ ਕੀ ਵਿਚਾਰ ਆ। ਤੇ ਉਸ ਤੋਂ ਪਹਿਲਾਂ ਅੱਜ ਆਪਣੇ ਜਿਹੜੇ ਪ੍ਰੈਜ਼ੀਡੈਂਟ ਆ ਜੋ ਬਾਈਡਨ ਹੋਣੀ, ਉਹ ਕੈਲੀਫੋਰਨੀਆ 'ਚ ਪਹੁੰਚ ਰਹੇ ਆ 2:15 ਬਾਅਦ ਦੁਪਹਿਰ। ਮਾਥਰ ਜਿਹੜਾ ਟਾਊਨ ਆ ਕੈਲੀਫੋਰਨੀਆ 'ਚ, ਉੱਥੇ ਲੋਕਲ, ਸਟੇਟ, ਫੈਡਰਲ ਐਮਰਜੈਂਸੀ ਰਿਸਪੌਂਸ ਜਿਹੜੇ ਪਰਸਨਲ ਆ ਉਹਨਾਂ ਨੂੰ ਮਿਲੂਗੇ। ਕਾਲਡਰ ਫਾਇਰ ਦੇ ਨਾਲ ਜਿਹੜਾ ਡੈਮੇਜ ਹੋਇਆ ਐਲਡਰਾਡੋ ਕਾਉਂਟੀ ਦੇ ਵਿੱਚ, ਉਹਦੇ ਬਾਰੇ ਵੀ ਡਿਸਕਸ਼ਨ ਹੋਊਗਾ, ਕਿਉਂਕਿ ਸੈਕਰਾਮੈਂਟੋ ਮਾਥਰ ਏਅਰਪੋਰਟ ਦੇ ਉੱਤੇ ਉਹ ਜਿਹੜਾ ਜਿਹੜਾ ਐਡਰੈਸ ਕਰਨਗੇ। ਉਸ ਤੋਂ ਬਾਅਦ ਲੌਂਗ ਬੀਚ ਦੇ ਵਿੱਚ ਉਹਨਾਂ ਨੇ ਸ਼ਾਮ ਨੂੰ 6:30 ਵਜੇ ਦੇ ਕਰੀਬ ਗਵਰਨਰ ਦੇ ਹੱਕ ਦੇ ਵਿੱਚ ਜਿਹੜਾ ਐਡਰੈਸ ਕਰਨਾ ਹੈ। ਜੀ ਬਿਲਕੁਲ। ਅਤੇ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ, ਸੋ ਤੇ ਕਾਲ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ 408-272-5200 4082725200। ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਵੱਲੋਂ ਰੇਡੀਓ USA ਦੇ ਸਾਰੇ ਪਰਿਵਾਰ ਨੂੰ ਤੇ ਸੁਣਨ ਵਾਲੇ ਮੇਰੇ ਭੈਣਾਂ ਭਰਾਵਾਂ ਨੂੰ ਸਤਿਕਾਰ, ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜੀ ਆਪਣੇ ਭੈਣਾਂ ਭਰਾਵਾਂ ਨੂੰ ਇਹੋ ਜ਼ਰੂਰੀ ਇੱਕ ਬੇਨਤੀ ਕਰੂੰਗਾ ਕਿ ਅਸੀਂ ਵੀ ਖੈਰ ਇਹ ਵੋਟਰ ਹਾਂ, ਤੇ ਅਸੀਂ ਆਲਰੇਡੀ ਕਾਫੀ ਦਿਨ ਪਹਿਲਾਂ ਹੀ ਸਾਡੇ ਘਰ ਵੈਲਿਟ ਪੇਪਰ ਆਏ ਸੀ, ਉਹ ਭੇਜ ਦਿੱਤੇ ਆ। ਬਾਕੀਆਂ ਨੂੰ ਵੀ ਮੈਂ ਬੇਨਤੀ ਇਹੋ ਹੀ ਕਰੂੰਗਾ ਕਿ ਇਸ ਆਪਣੀ ਏਡੀ ਕੀਮਤੀ ਚੀਜ਼ ਦਾ ਜ਼ਰੂਰ ਫਾਇਦਾ ਲਓ ਔਰ ਇਹਨੂੰ ਕਦੀ ਵੀ ਮਿਸ ਨਾ ਕਰੋ। ਐਵੇਂ ਅਸੀਂ ਇਗਨੋਰ ਕਰਦੇ ਰਹਿੰਦੇ ਹਾਂ, ਪਰ ਇਹ ਜਾਣੋ ਕਿ ਜਿਨ੍ਹਾਂ ਨੇ ਸਾਡੀ ਵੋਟ ਦਾ ਹੱਕ ਸਾਨੂੰ ਸਾਰਿਆਂ ਨੂੰ ਲੈ ਕੇ ਦਿੱਤਾ, ਉਹਨਾਂ ਦੀ ਕਿੰਨੀ ਵੱਡੀ ਮਿਹਨਤ ਤੇ ਕਿੰਨੀਆਂ ਕਿਸ ਤਰ੍ਹਾਂ ਦੀਆਂ ਕੁਰਬਾਨੀਆਂ ਸੀ। ਤੇ ਇੱਕ ਦੂਸਰੀ ਮੇਰੀ ਥੋੜੀ ਭਾਜੀ ਬੇਨਤੀ ਆ ਸਾਰੇ ਆਪਣੇ ਸੁਣਨ ਵਾਲਿਆਂ ਨੂੰ ਕਿ ਮੈਂ ਅਕਸਰ ਹੀ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਦੇਖਿਆ ਸਾਡੇ ਲੋਕ ਬਹੁਤ ਵੱਡੇ ਅਵੇਸਲੇ ਹੋ ਰਹੇ ਆ, ਮਾਸਕ ਨਹੀਂ ਲਾ ਕੇ ਜਾ ਰਹੇ। ਤੇ ਉੱਥੇ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਉਹ ਜ਼ਰੂਰ ਉਹਨਾਂ ਸਭਨਾਂ ਨੂੰ ਇਹੋ ਬੇਨਤੀ ਕਰਨ ਕਿ ਸਾਰੇ ਜਾਣੇ ਜ਼ਰੂਰ ਪਰ ਜ਼ਰੂਰ ਮਾਸਕ ਦੀ ਵਰਤੋਂ ਕਰਨ, ਜਿਹਦੇ ਵਿੱਚ ਸਾਡੇ ਸਾਰਿਆਂ ਵਾਸਤੇ ਹੀ ਇੱਕ ਬਹੁਤ ਜ਼ਰੂਰੀ ਤੇ ਸਾਰਿਆਂ ਦੇ ਵਾਸਤੇ ਉਹ ਸਿਹਤਮੰਦ ਮਾਲਕ ਸਾਰਿਆਂ ਨੂੰ ਰੱਖੇ ਤੇ ਫਾਇਦੇ ਵਿੱਚ ਆਵੇਗਾ ਜੀ। ਚੰਗਾ, ਥੈਂਕ ਯੂ ਜੀ, ਬਹੁਤ ਸੋ ਬਹੁਤ ਥੈਂਕ ਯੂ ਆ ਵੀ ਤੁਸੀਂ ਵੋਟ ਜਿਹੜੀ ਉਹ ਪਾ ਦਿੱਤੀ ਆ। ਇਹ ਮਰਜ਼ੀ ਸੀਗੀ ਤੁਹਾਡੀ, ਦੱਸਿਆ ਨਹੀਂ, ਤੁਸੀਂ ਪਾਈ ਆ, ਹੱਕ 'ਚ ਪਾਈ ਆ, ਅਗੇਂਸਟ ਪਾਈ, ਉਹ ਚਲੋ ਹਰ ਇੱਕ ਦੀ ਵੋਟਰ ਦੀ ਆਪੋ ਆਪਣੀ ਮਰਜ਼ੀ ਆ। ਤੁਸੀਂ ਦੱਸਣਾ ਦੱਸ ਸਕਦੇ, ਨਹੀਂ ਦੱਸਣਾ ਨਹੀਂ ਦੱਸ ਸਕਦੇ। ਕਿਹਦੇ ਜੇ ਤੁਸੀਂ ਇਸ ਦੇ ਰੀਕਾਲ ਦੇ ਹੱਕ 'ਚ ਆ ਜਾਂ ਇਸ ਦੇ ਅਗੇਂਸਟ ਆ, ਤੁਸੀਂ ਉਹ ਵੀ ਵਿਚਾਰ ਜਿਹੜੇ ਉਹ ਆਪਣੇ ਰੱਖ ਸਕਦੇ ਆ। ਅਤੇ ਕਾਲ ਕਰਨ ਦੇ ਲਈ ਨੰਬਰ ਹੈ 408-272-5200 4082725200। ਇੱਕ ਜਿਹੜਾ ਕਈਆਂ ਨੂੰ ਕਈ ਭੁਲੇਖਾ ਵੀ ਜਿਹੜਾ ਹੈਗਾ ਆ ਵੀ ਰੀਕਾਲ ਦੇ ਉੱਤੇ ਕਰਨਾ ਕੀ ਹੈ, ਯੈਸ ਕਰਨਾ ਹੈ ਜਾਂ ਨੋ ਕਰਨਾ ਆ। ਸੋ ਸਵਾਲ ਜਿਹੜਾ ਆ ਉਹਦੇ ਵਿੱਚ ਰੀਕਾਲ ਇਲੈਕਸ਼ਨ ਵੀ ਇਸ ਨੂੰ ਲਾ ਦਈਏ ਅਹੁਦੇ ਤੋਂ ਕਿ ਰਹਿਣ ਦਈਏ ਅਹੁਦੇ ਤੋਂ। ਸੋ ਜੇ ਯੈਸ ਕਰਦੇ ਆ ਤਾਂ ਕਹਿੰਦੇ ਆ ਵੀ ਇਹਦਾ ਪੱਤਾ ਸਾਫ਼ ਹੋ ਸਕਦਾ ਆ, ਅਤੇ ਜੇ ਨੋ ਕਰਦੇ ਆ ਤਾਂ ਫਿਰ ਇਹਦਾ ਜਿਹੜਾ ਆ ਕੁਰਸੀ ਜਿਹੜੀ ਇਹਦੀ ਬਚੀ ਰਹੂਗੀ। ਸੋ ਅੰਦਰ ਜਿਹੜਾ ਉਹ ਯੈਸ ਨੋ ਆ। ਸੋ ਬਾਹਰ ਰੀਕਾਲ ਇਲੈਕਸ਼ਨ ਲਿਖਿਆ, ਅੰਦਰ ਰਿਮੂਵਡ ਵਰਡ ਲਿਖਿਆ। ਸੋ ਭੁਲੇਖਾ ਨਾ ਖਾ ਜਿਓ ਵੀ ਕੀ ਜਿਹੜਾ ਉਸ ਚੀਜ਼ ਨੂੰ ਜਿਹੜਾ ਉਹ ਵਰਤਣਾ ਹੈ। ਰਿਮੂਵਡ ਦਾ ਮਤਲਬ ਆ ਵੀ ਉਸ ਨੂੰ ਅਹੁਦੇ ਤੋਂ ਲਾ ਦਈਏ। ਜੇ ਯੈਸ ਕਰਦੇ ਆ ਤਾਂ ਅਹੁਦੇ ਤੋਂ ਲਾਉਣ ਵਾਲੇ ਦੀ ਜੇ ਮੈਜੋਰਟੀ ਆ ਤਾਂ ਉਹਨੂੰ ਲਾ ਦਿੱਤਾ ਜਾਊਗਾ। ਅਤੇ ਫਿਰ ਪਿੱਛੇ ਜਿਹੜੇ 46 ਜਾਣਿਆਂ ਦਾ ਨਾਂ ਆ ਜਾਂ ਰਾਈਟ ਇਨ ਹੈਗਾ ਆ, ਜਿਹਦੀਆਂ ਵੀ ਸਭ ਤੋਂ ਵੱਧ ਵੋਟਾਂ ਹੋਈਆਂ, ਅਤੇ ਉਹਨੂੰ ਜਿਹੜਾ ਆ ਫਿਰ ਵੋਟ ਪਾ ਕੇ ਜਿਹੜਾ ਉਹ ਨਵਾਂ ਗਵਰਨਰ ਬਣੂਗਾ। ਜੇ ਨੋ ਵਾਲਿਆਂ ਦੀ ਮੈਜੋਰਟੀ ਪਹਿਲਾਂ ਹੀ ਹੋ ਜਾਂਦੀ ਆ 50% ਤੋਂ ਉੱਤੇ ਆ, ਅਤੇ ਫਿਰ ਜਿਹੜਾ ਆ ਉਹ ਪਿੱਛੇ ਜੇ ਕਿ ਜਿਹਨੂੰ ਜਿੰਨੀਆਂ ਵੀ ਪਈਆਂ ਆ ਉਸ ਦਾ ਫਰਕ ਜਿਹੜਾ ਉਹ ਨਹੀਂ ਪਊਗਾ। ਆਪਣੇ ਨਾਲ ਅਗਲੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੈਂ ਆਪਣਾ ਗਵਰਨਰ ਨੂੰ ਰੀਕਾਲ ਕਰਨ ਦੇ ਫੇਵਰ 'ਚ ਹੈਗਾ, ਅਤੇ ਉਹਦੇ ਰੀਜ਼ਨ ਹੈਗੇ ਆ। ਇੱਕ ਤਾਂ ਜਿੱਦਾਂ ਬਜਟ ਹੈਗਾ ਆ, ਗੌਰਮੈਂਟ ਆਪ ਕਹਿੰਦੀ ਕਿ ਉਹਨਾਂ ਕੋਲ ਬਜਟ ਸਰਪਲਸ ਹੈਗਾ। ਇਹਦਾ ਮਤਲਬ ਉਹ ਓਵਰ ਟੈਕਸ ਕਰ ਰਹੇ ਆ, ਜ਼ਿਆਦਾ ਲੋਕਾਂ ਤੋਂ ਪੈਸਾ ਇਕੱਠਾ ਕਰ ਰਹੇ ਆ। ਤੁਸੀਂ ਆਪਣਾ ਕੀਮਤਾਂ ਦੇਖ ਲਓ, ਇਨਫਲੇਸ਼ਨ ਕਿੱਥੇ ਹੈਗਾ। ਅਤੇ ਇੱਕ ਟਾਈਮ 'ਤੇ ਮਿਡਵੈਸਟ ਅਤੇ ਕੈਲੀਫੋਰਨੀਆ ਦੇ ਵਿੱਚ ਫਿਊਲ ਪ੍ਰਾਈਸ ਦੇ ਵਿੱਚ 50-60 ਸੈਂਟ ਦਾ ਫਰਕ ਹੁੰਦਾ ਸੀ, ਜਿਹੜਾ ਅੱਜ $1 ਦੇ ਕਰੀਬ ਹੈਗਾ ਆ। ਹੋਮਲੈਸਨੈਸ ਦੇਖ ਲਓ ਤੁਸੀਂ, ਆਲ ਟਾਈਮ ਹਾਈ ਹੈਗੀ ਆ ਜੀ। ਅਤੇ ਉਸ ਤੋਂ ਇਲਾਵਾ ਬਾਕੀ ਇਹਨਾਂ ਦੀ ਕੋਈ ਫੋਰੈਸਟ ਦੀ ਮੈਨੇਜਮੈਂਟ ਨਹੀਂ ਹੈਗੀ ਆ। ਅਤੇ ਨਿਊਸਮ ਗਵਰਨਮੈਂਟ ਜਿਹੜੀ ਆ ਇਹ ਕੈਲੀਫੋਰਨੀਆ ਦੇ ਫੇਵਰ ਦੇ ਵਿੱਚ ਨਹੀਂ ਹੈਗੀ। ਇਹਨੂੰ ਰੀਕਾਲ ਹੀ ਨਿਊਸਮ ਨੂੰ ਕਰਨਾ ਚਾਹੀਦਾ, ਅਤੇ ਇਹਦੇ ਰਿਪਲੇਸਮੈਂਟ ਦੇ ਤੌਰ 'ਤੇ ਲੈਰੀ ਐਲਡਰ ਦੇ ਵਿਚਾਰ ਜਿਹੜੇ ਆ ਉਹ ਮੈਨੂੰ ਬਹੁਤ ਚੰਗੇ ਲੱਗੇ ਆ, ਅਤੇ ਮੈਂ ਬਾਕੀਆਂ ਨੂੰ ਵੀ ਇਹ ਕਹੂੰਗਾ ਕਿ ਉਹ ਉਹਦੇ ਫੇਵਰ 'ਚ ਵੋਟ ਕਰਨ ਜੀ। ਥੈਂਕ ਯੂ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਸਵਰਨ ਕੌਰ ਜੀ।
ਹਾਂਜੀ ਜੀ ਦੱਸੋ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਸਤਿ ਵਿਚਾਰ ਸ੍ਰੀ ਨੇ? ਅਕਾਲ ਬੱਚੇ, ਸਤਿ ਸ੍ਰੀ ਜੀ। ਅਕਾਲ। ਮੈਂ ਇਹ ਦੱਸਣਾ ਸੀਗਾ, ਮੇਰੀ ਤਾਂ ਵੋਟ ਹੈ ਨੀ ਗੀ ਤੇ ਆਪਣੇ ਬੱਚਿਆਂ ਦੀ ਯਤਨਾਂ ਦੀ, ਤੇ ਆਪਣੀ ਕੁੜੀ ਤੋਂ ਤਾਂ ਪੜ੍ਹੀ ਲਿਖੀ ਹੈ ਜਿਆਦੀ, ਤੇ ਉਹਨੇ ਵੀ ਆ ਕੇ ਪਾ ਦਿੱਤੀਆਂ ਸੀਗੀਆਂ, ਦੱਸਿਆ ਸੀਗਾ, ਤੇ ਤਿੰਨਾਂ ਦੀਆਂ ਤੇ ਵਾਹਵਾ ਦਿਨ ਹੋ ਗਏ ਪਾਈਆਂ ਨੂੰ, ਚਲੋ ਥੈਂਕ ਯੂ ਜੀ ਵੋਟ ਪਾਉਣ ਦੇ ਤੇ ਲਈ। ਪਾ ਦਿੱਤੀਆਂ। ਮੈਂ ਕਿਹਾ ਦੱਸ ਦਈਏ ਆਪਾਂ ਪਾ ਦਿੱਤੀਆਂ। ਬਹੁਤ ਮੈਂ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ। ਚਲੋ 3 ਵੋਟਾਂ ਇਹ ਜਿਹੜੀਆਂ ਬਹੁਤ ਜ਼ਰੂਰੀ ਆ, ਜ਼ਰੂਰੀ ਕਿਉਂਕਿ ਹੈ। ਤੁਸੀਂ ਸਿਟੀਜ਼ਨ ਬਣਨ ਤੋਂ ਬਾਅਦ ਕਿੰਨੀ ਵਾਰੀ ਵੋਟ ਪਾਈ ਹੈ, ਪੂਰਾ ਰੈਕਡ ਰਹਿੰਦਾ। ਫਿਰ ਗੱਲ ਕੀ ਹੁੰਦੀ ਹੈ ਵੀ ਜਦੋਂ ਅਸੀਂ ਆਪਣਾ ਕੋਈ ਸਾਡੇ ਲਈ ਕਿ ਕੋਈ ਇਸ਼ੂ ਆਉਂਦਾ, ਅਸੀਂ ਰੌਲਾ ਪਾਉਂਦੇ ਆ ਜਾ ਕੇ, ਤੇ ਉਹ ਕਹਿੰਦੇ ਤੁਸੀਂ ਵੋਟ ਤਾਂ ਪਾਉਂਦੇ ਨਹੀਂ ਹੈ। ਤੇ ਫਿਰ ਅਗਲੇ, ਕਿਉਂਕਿ ਦੋ ਹੀ ਚੀਜ਼ਾਂ ਅਮਰੀਕਾ 'ਚ ਕੰਮ ਕਰਦੀਆਂ, ਜਾਂ ਪੈਸੇ ਤੁਸੀਂ ਡੋਨੇਸ਼ਨ ਦਿੱਤੀ ਆ ਉਹਨਾਂ ਨੂੰ, ਤੇ ਜਾਂ ਫਿਰ ਵੋਟ ਪਾਉਣੇ ਆ। ਠੀਕ ਹੈ ਕਿ ਨਹੀਂ ਜੀ ਬਿਲਕੁਲ। ਨਾਲੇ ਦੇਖੋ ਰੈਕਡ ਹੈਗਾ ਆ ਨਹੀਂ ਹੈਗਾ, ਪਰ ਇਹ ਆ ਵੀ ਤੁਸੀਂ ਆਪ ਸੋਚੋ, ਸਿੰਪਲ ਉਦਾਹਰਨ ਹੈਗੀ ਆ। ਤੁਹਾਡੇ ਹੁਣ ਨੇਬਰਹੁੱਡ ਦੇ ਵਿੱਚ ਮੰਨ ਲਓ 50 ਘਰ ਨੇ, 100 ਘਰ ਨੇ ਉਸ ਇਲਾਕੇ ਦੇ ਵਿੱਚ, ਉਸ ਮੁਹੱਲੇ ਦੇ ਵਿੱਚ, ਜਿੰਨੇ ਜਾਣਿਆਂ ਨੇ ਵੋਟ ਪਾਤੀ ਆ, ਉਹਨੇ ਜਾਣਿਆਂ ਨੇ ਜਿਹੜਾ ਵੀ ਬੰਦਾ ਚੁਣਿਆ, ਉਹਦੇ ਆਧਾਰ ਦੇ ਉੱਤੇ ਜਿਨ੍ਹਾਂ ਨੇ ਉਸ ਜਿਹੜਾ ਵੀ ਚੁਣਿਆ ਗਿਆ ਨੁਮਾਇੰਦਾ ਹੈ, ਉਹਨੇ ਜਿਹੜੀਆਂ ਪਾਲਿਸੀਆਂ ਬਣਾਈਆਂ ਉਹ ਸਾਰਿਆਂ ਦੇ ਉੱਤੇ ਲਾਗੂ ਹੋਣੀਆਂ। ਉਹ ਨਹੀਂ ਫਿਰ ਮੈਟਰ ਨਹੀਂ ਕਰਦਾ ਵੀ ਤੁਸੀਂ ਕਿਹੜੀ ਪਾਰਟੀ ਦੇ ਉੱਦਾਂ ਤੁਸੀਂ ਹੱਕ 'ਚ ਆ ਜਾਂ ਕਿਹਦੇ ਅਗੇਂਸਟ ਹੈਗੇ ਆ, ਪਰ ਇਹ ਆ ਵੀ ਜਿਨ੍ਹਾਂ ਨੇ ਵੋਟ ਪਾ ਕੇ ਜਿਹੜਾ ਆ ਪਰਸਨ ਜਿਤਾ ਕੇ ਘਲਾਤਾ, ਉਹਦੀਆਂ ਹੀ ਪਾਲਿਸੀ ਆ। ਜਿੱਦਾਂ ਹੁਣ ਸਾਡੇ ਪਹਿਲੇ ਕਾਲਰ ਦੱਸ ਕੇ ਗਏ ਆ, ਉਹ ਇਹਦੇ ਜਿਹੜੇ ਗਵਰਨਰ ਦੀਆਂ ਪਾਲਿਸੀਜ਼ ਉਸ ਤੋਂ ਖੁਸ਼ ਨਹੀਂ ਹੈਗੇ, ਨਾ ਖੁਸ਼ ਨੇ। ਇਹ ਬਿਲਕੁਲ ਉਹਨਾਂ ਦੀ ਆਪਣੀ ਜਿਹੜੀ ਆ ਰਾਏ ਆ, ਗੁੱਡ ਹੈਗੀ, ਆਪਣੀ ਨਿੱਜੀ ਰਾਏ ਆ, ਜਿੱਦਾਂ ਮਰਜ਼ੀ ਜਿਹੜਾ ਉਹ ਸੋਚ ਸਕਦੇ ਆ। ਪਰ ਕਿਉਂਕਿ ਮੈਜੋਰਟੀ ਆਫ ਕੈਲੀਫੋਰਨੀਅਨਸ ਨੇ ਦੂਜੇ ਨੂੰ ਪਹਿਲਾਂ ਜਿਤਾ ਕੇ ਘੱਲਿਆ ਸੀਗਾ, ਸੋ ਹੁਣ ਉਹਨਾਂ ਪਾਲਿਸੀਆਂ ਦੇ ਤਹਿਤ ਇਹਨਾਂ ਨੂੰ ਚੱਲਣਾ ਹੀ ਜਿਹੜਾ ਉਹ ਪੈਣਾ ਹੈਗਾ ਆ। ਸੋ ਇਹ ਇੱਦਾਂ ਹੀ ਹੁੰਦਾ ਹੈ। ਫਿਰ ਜਿੰਨੇ ਜ਼ਿਆਦਾ ਜਿਹੜੇ ਵੀ ਵੋਟ ਪਾ ਦੇਣਗੇ ਤੇ ਉਹਦੇ ਵਿੱਚ ਆ ਵੋਟ ਪਾਈ ਖਰਾਬ ਹੋਈ ਜਾਂਦੀ ਆ। $250 ਮਿਲੀਅਨ ਦਾ ਖਰਚਾ ਹੋਣਾ ਆ ਇਹ ਜਿਹੜੀਆਂ ਇਲੈਕਸ਼ਨਾਂ ਦੇ ਵਿੱਚ, ਜਿਸ ਦੇ ਵਿੱਚ ਰਾਈਟ ਨਾਓ ਪਲੜਾ ਭਾਵੇਂ ਨਿਊਸਮ ਦਾ ਭਾਰੀ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਮੁੜ ਕੇ ਇੱਕ ਵਾਰੀ ਫੇਰ। ਪਰ ਇਹ ਆ ਵੀ ਅਗਲੇ ਸਾਲ ਫੇਰ ਇਲੈਕਸ਼ਨਾਂ ਹੋਣੀਆਂ। ਜਿੰਨੇ ਲੇਟੈਸਟ ਆਏ ਆ ਨਾ ਪੋਲ, ਉਹਨਾਂ 'ਚ ਤਾਂ ਇਹ ਦੱਸਦੇ ਆ ਵੀ ਗੈਬਨ ਨਿਊਸਨ ਆਪਣੀ ਸੀਟ ਬਚਾ ਜੂਗਾ, ਪਰ ਕਹਿੰਦੇ ਡਿਸਾਈਡ ਕਰਨਾ ਪੋਸਟਰ ਨੂੰ ਬੜਾ ਹਾਰਡ ਆ, ਕਿਉਂਕਿ ਇੱਕ ਤਾਂ ਮੇਲ ਇਨ ਬੈਲਟ ਹੋਣੀ ਆ, ਦੂਜੀਆਂ ਕਈ ਡੈਮੋਕ੍ਰੇਟਸ ਵੀ ਅਪਸੈਟ ਹੈਗੇ ਆ। ਸੋ ਪਤਾ ਨਹੀਂ ਵੀ ਕੀ ਹੋਊਗਾ। ਮੈਂ ਹਮੇਸ਼ਾ ਹੀ ਇੱਕ ਐਗਜ਼ਾਮਪਲ ਦਿੰਦਾ ਹੁੰਦਾ ਭਈ, ਬੇ ਏਰੀਏ ਦੇ ਵਿੱਚ ਜਿੱਥੇ ਸਾਡਾ ਸਟੂਡੀਓ ਆ ਸੈਨੋਜ਼ੇ 'ਚ, ਇੱਥੇ ਵੀਤਨਾਮੀਜ਼ ਕਮਿਊਨਿਟੀ ਬਹੁਤ ਵੱਡੀ ਆ। ਸੋ ਸਿਟੀ ਕੌਂਸਲ 'ਚ 2 ਵੀਤਨਾਮੀਜ਼ ਸਿਟੀ ਕੌਂਸਲ ਮੈਂਬਰ ਆ, ਉਹਨਾਂ ਦਾ ਵੋਟਿੰਗ ਪਰਸੈਂਟ 90% ਆ। ਵੀ ਜੇ 100 ਵੀਤਨਾਮੀ ਆ, 90% ਵੋਟ ਪਾਉਂਦੇ ਆ। ਇੱਕ ਵਾਰ ਇੱਥੇ ਹਾਂਗਕਾਂਗ ਦੇ ਕਿਸੇ ਸਕੂਲ ਦੇ ਬੱਚੇ ਦੀ, ਜਿਹੜਾ ਹਾਂਗਕਾਂਗ ਨੂੰ ਬਿਲੋਂਗ ਕਰਦਾ ਸੀ, ਉਹਦੇ ਪੇਰੈਂਟਸ, ਉਹਦੀ ਕੋਈ ਪ੍ਰੋਬਲਮ ਪੈ ਗਈ, ਤੇ ਜਦੋਂ ਉਹ ਵਾਈਸ ਮੇਅਰ ਨਾਲ ਗੱਲ ਹੋਈ, ਮੇਰੀ ਵੀ ਉਹਦੇ ਨਾਲ ਗੱਲ ਹੋਈ ਸੀ, ਉਹ ਕਹਿੰਦੀ ਵੀ ਅਸੀਂ ਨਹੀਂ ਇਹਦੀ ਬਾਹਲੀ ਟੇਕ ਕੇਅਰ ਕਰ ਸਕਦੇ, ਹੈ ਨਾ। ਮੈਂ ਕਿਹਾ ਵੀ ਕਾਰਨ ਕੀ ਆ? ਕਹਿੰਦੀ ਵੀ 2% ਵੋਟਿੰਗ ਪਾਉਂਦੇ ਆ ਹਾਂਗਕਾਂਗ ਤੋਂ ਜਿਹੜੇ ਲੋਕ ਬਿਲੋਂਗ ਕਰਦੇ ਆ। ਵੀ ਕਹਿੰਦੀ ਜਦੋਂ ਹਾਂਗਕਾਂਗ 'ਚ ਵੋਟਿੰਗ ਹੁੰਦੀ ਆ ਤਾਂ ਇਹ ਇੱਥੋਂ ਟਿਕਟਾਂ ਲੈ ਕੇ ਉੱਥੇ ਵੋਟ ਪਾਉਣ ਜਾਂਦੇ ਆ। ਸੋ ਸੇਮ ਸਿਚੁਏਸ਼ਨ ਆ, ਜਦੋਂ ਪੰਜਾਬ 'ਚ ਬਾਦਲ ਹੋਏ, ਅਮਰਿੰਦਰ ਹੋਏ, ਹਨਾ, ਕੇਜਰੀਵਾਲ ਹੋਏ, ਅਸੀਂ ਲਾਲਾ ਕੀਤੀ ਹੋਈ ਹੁੰਦੀ ਆ। ਤੇ ਜਦੋਂ ਅਸੀਂ ਇਵਨ ਫ੍ਰਿਜ਼ਨੋ 'ਚ ਵੀ ਲੈ ਲਓ, ਆਪਾਂ ਪਿਛਲੀ ਵਾਰੀ ਉੱਥੇ ਵੋਟ ਬਹੁਤ ਘੱਟ ਆਪਣੇ ਵੋਟ ਪਾਉਂਦੇ ਆ। ਸੋ ਜਦੋਂ ਤੁਹਾਡਾ ਇਸ਼ੂ ਉੱਠਣਾ ਤੇ ਉਹਨੇ ਫਿਰ ਸਾਥ ਨਹੀਂ ਦੇਣਾ ਹੈ, ਕਿਉਂਕਿ ਨਾਲੇ ਐਜ਼ ਏ ਤੁਸੀਂ ਸਿਟੀਜ਼ਨ ਬਣੇ ਆ ਤਾਂ ਤੁਸੀਂ ਪਾਰਟੀਸਪੇਟ ਕਰੋ, ਨੋ ਮੈਟਰ ਤੁਸੀਂ ਹੱਕ 'ਚ ਆ, ਅਗੇਂਸਟ ਆ, ਕਿਤੇ ਵੀ ਆ, ਤੁਹਾਡੇ ਕੋਲ ਪਾਵਰ ਆ। ਆਪਾਂ ਨੂੰ ਤਾਂ ਚਾਹੀਦਾ, ਆਪਾਂ ਨੂੰ ਚੌਂਸ਼ ਫੇਰੇ ਬੰਦੇ ਚਾਹੀਦੇ ਸਾਰੇ ਪਾਰਟੀਆਂ 'ਚ, ਜਿਹੜੇ ਕਿਉਂਕਿ ਸੱਤਾ ਤਾਂ ਬਦਲਦੀਆਂ ਰਹਿੰਦੀਆਂ ਆ। ਸੋ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਆਪਾਂ ਨੂੰ ਸਾਰੇ ਪਾਸੇ ਬੰਦੇ ਜਿਹੜੇ ਉਹ ਚਾਹੀਦੇ ਹੁੰਦੇ ਆ ਵੀ ਜਿਹੜਾ ਵੀ ਆਵੇ ਉਹਦੇ ਨਾਲ ਆਪਣੇ ਜਿਹੜੇ ਮਸਲੇ ਆ ਉਹ ਸੁਲਝਾਏ ਜਾ ਸਕਣ। ਲక్ష్మణ ਜੌਹਲ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਅਸੀਂ ਤਾਂ ਜੀ ਡਟ ਕੇ ਪਾਈਆਂ ਨੋ ਦੇ ਹੱਕ 'ਚ। ਜੀ ਜੀ ਠੀਕ ਹੈ, ਧੰਨਵਾਦ ਜੀ। ਹੱਕ 'ਚ ਅਸੀਂ ਸਾਡੀਆਂ 50-60 ਵੋਟਾਂ ਇਕੱਠੇ ਹੀ ਪਾਉਂਦੇ ਹੁੰਦੇ ਆ, ਪਾਉਣੇ ਵੀ ਡਟ ਕੇ ਨਾਲ ਲੁੱਕ ਰੱਖ ਕੇ ਪਾਉਂਦੇ। ਅਸੀਂ ਤਾਂ ਗੈਵਨ ਨਿਊਸਨ ਦੇ ਹੱਕ 'ਚ ਪਾਈਆਂ, ਤੇ ਇਹਨੂੰ ਲੋਕ ਹੋਰ ਵੀ ਪਾਉਣ। ਸਾਨੂੰ ਇਹਦੇ ਵਧੀਆ ਪਾਲਿਸੀ ਜ਼ਿਆਦਾ ਵਧੀਆ, ਅਸੀਂ ਸਾਨੂੰ ਰਿਪਬਲਿਕਨ ਨਾਲ ਬਹੁਤ ਵਧੀਆ ਡੈਮੋਕ੍ਰੇਟ ਪਾਰਟੀ ਲੱਗਦੀ ਆ। ਬਾਕੀ ਮੈਂ ਇੱਥੇ ਵੀ ਪੌਦੇ ਟੈਸਟ ਵਿੱਚ ਬਹੁਤ ਸਰਗਰਮ ਰਹਿਣਾ, ਤੇ ਮੈਂ ਆਪਣਾ ਪੰਜਾਬ ਇੰਡੀਆ ਇੱਥੇ ਵੀ ਸਾਰਿਆਂ ਨੂੰ ਪਹਿਲਾਂ ਹੀ ਪਾਈ ਦੀਆਂ ਸੀ। ਸ਼ੁਕਰੀਆ ਜੀ, ਥੈਂਕ ਯੂ ਮਿਹਰਬਾਨੀ। ਅਸੀਂ ਤਾਂ ਇਹਦੇ ਹੱਕ 'ਚ ਅਸੀਂ ਮੋੜ ਨਾਲ ਵੀ ਮੈਂ ਕਰਦਾ। ਇਹ ਜਿੱਦਾਂ ਪਹਿਲੇ ਭਾਈ ਸਾਹਿਬ ਦੱਸ ਕੇ ਗਏ ਸੀ, ਉਹ ਕਿਉਂ ਇਹਦੇ ਹੱਕ 'ਚ ਨਹੀਂ ਆ, ਤੁਹਾਡੇ ਕੋਲ ਹੈ ਵੀ ਤੁਸੀਂ ਕਿਉਂ ਇਹਦੇ ਹੱਕ 'ਚ ਆ?
ਨਹੀਂ ਮੈਨੂੰ ਲੱਗਦਾ ਕਾਲ ਡ੍ਰੌਪ ਹੋ ਗਈ ਆ ਸੋ ਬਿਲਕੁਲ ਨਹੀਂ ਚਲੋ ਦੱਸੋ ਨਾ ਵੀ ਪਾਲਿਸੀਆਂ ਕਿਹੜੀਆਂ ਗੁੱਡ ਹੈਗੀਆਂ। ਨਹੀਂ ਚਲੋ ਦੈਟਸ ਓਕੇ, ਤੁਸੀਂ ਹੱਕ 'ਚ ਵੀ ਅਗੇਂਸਟ ਵੀ ਆ, ਪਰ ਚਲੋ ਹਰ ਇੱਕ ਦੀ ਆਪੋ ਆਪਣੀ ਜਿਹੜੀ ਇੱਛਾ ਆ। ਸੋ ਇਹ ਸਾਡਾ ਕੋਈ ਪ੍ਰੋਗਰਾਮ ਇਹ ਨਹੀਂ ਹੈ ਵੀ ਅਸੀਂ ਕਿਸੇ ਕੈਂਡੀਡੇਟ ਦੇ ਹੱਕ 'ਚ ਆ ਜਾਂ ਵਿਰੋਧ 'ਚ ਆ। ਈਵਨ ਸਾਡੇ ਜਿਹੜੇ 2 ਹੋਸਟ ਆ ਸਾਡੇ ਵੀ ਵਿਚਾਰ ਡਿਫਰੈਂਟ ਹੋ ਸਕਦੇ ਆ, ਪਰ ਅਸੀਂ ਇਹ ਆ ਵੀ ਲੋਕਾਂ ਨੂੰ ਜਿਹੜੇ ਆਪਣੇ ਸਰੋਤੇ ਆ ਉਹਨਾਂ ਦੀ ਅਵੇਅਰਨੈਸ ਹੋਵੇ, ਉਹਨਾਂ ਨੂੰ ਪੁਆਇੰਟ ਪਤਾ ਲੱਗੇ ਹਨਾ ਵੀ ਕੌਣ ਹੱਕ 'ਚ ਆ ਕੌਣ ਅਗੇਂਸਟ ਆ, ਕਾਹਤੇ ਹੈਗੇ ਆ, ਕਾਹਤੇ ਰੀਕਾਲ ਕਰਨਾ ਚਾਹੀਦਾ ਕਿਉਂ ਨਹੀਂ ਕਰਨਾ ਚਾਹੀਦਾ। ਜਿਸ ਤਰ੍ਹਾਂ ਰਾਜਕਰਮਵੀਰ ਨੇ ਦੱਸਿਆ ਵੀ ਆ ਵੀ $250 ਮਿਲੀਅਨ ਖਰਚ ਹੋਣਾ। ਅਮਰੀਕਾ ਦੀ ਹਿਸਟਰੀ 'ਚ ਸਿਰਫ 4 ਵਾਰ ਗਵਰਨਰ ਰੀਕਾਲ ਹੋਏ ਆ, ਜਿਹਦੇ 'ਚੋਂ ਕੈਲੀਫੋਰਨੀਆ 'ਚ ਇਹ ਸੈਕੰਡ ਟਾਈਮ ਹੈਗਾ। ਹੋ ਸਕਦਾ ਵੀ ਇਹ ਜਿਹੜਾ ਹੋ ਜਾਵੇ ਜਿੱਥੇ VOTING ਹੋਈ ਆ 4 ਵਾਰ ਜੀ। ਇੱਥੇ ਤਾਂ ਪਹਿਲੀ ਜਿਹੜੀ VOTING 'ਚ ਬੰਦਾ ਇਹਨਾਂ ਨੇ ਬਦਲ ਕੇ ਉਹ ਮਾਰਿਆ ਸੀਗਾ ਜੀ। ਸ਼ਰਨਜੀਤ ਕੌਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਨੌਜਵਾਨ ਸਤਿ ਸ਼੍ਰੀ ਅਕਾਲ। ਤੇ ਮੈਂ ਅਸੀਂ ਵੋਟਾਂ ਲੈ ਕੇ ਅੱਜ ਬੇਟੀ ਲਿਖ ਕੇ ਉੱਥੇ ਪਾ ਦੇਣੀਆਂ ਕੋਰਟ 'ਚ ਤੇ ਉੱਥੋਂ ਲਾਗੂ ਪਾ ਦੇਣੀਆਂ। ਠੀਕ ਹੈ ਜੀ, ਧੰਨਵਾਦ ਬਹੁਤ ਬਹੁਤ। ਸਾਡੀਆਂ 5 ਵੋਟਾਂ ਇੱਧਰ ਤੇ 2 ਉੱਧਰ ਹੀ ਮੁੰਡੇ ਵੱਲ, ਉਹ 7 ਵੋਟਾਂ ਉੱਧਰ ਜੀ। ਧੰਨਵਾਦ ਜੀ। ਤੇ ਇਹ ਵੀ ਦੱਸਣਾ ਚਾਹੂੰਗਾ ਕਿਹਦੇ ਹੱਕ 'ਚ ਪਾਈ ਆ। ਚਲੋ ਰਹਿਣ ਦੋ ਫਿਰ ਚਲੋ ਠੀਕ ਹੈ ਜੀ, ਮਰਜ਼ੀ ਹੈ ਜੀ ਤੁਹਾਡੀ ਜੀ। ਕੋਈ ਨਹੀਂ ਜ਼ਰੂਰ ਜੀ। ਤੇ ਚਲੋ ਥੈਂਕ ਯੂ ਜੀ, ਮਿਹਰਬਾਨੀ। ਤੇ ਵੋਟ ਪਾਈ ਆ ਇਹ ਵੀ ਬਹੁਤ ਚੰਗੀ ਗੱਲ ਆ ਜੀ। ਪਿਛਲੀ ਵਾਰੀ ਜਦੋਂ ਗਵਰਨਰ ਗਏ ਡੇਵਿਸ ਦੀ ਰੀਕਾਲ ਹੋਈ ਸੀ ਨਾ ਜੀ ਤੇ ਉਹ ਸੈਨੋਜ਼ੇ 'ਚ ਆਏ ਸੀ ਤੇ ਉਹ ਪਹਿਲਾਂ ਜਦੋਂ ਉਹ ਡੇਵਿਸ ਆਇਆ ਤੇ ਆਪਣੇ ਕਈ ਸਿੱਖ ਜਿਹੜੇ ਆ ਉਹਦੇ ਹੱਕ 'ਚ ਗਏ ਸੀ। ਉਹ ਸੇਮ 3 ਘੰਟਿਆਂ ਬਾਅਦ ਆਰਨੋਲਡ ਉਸ ਏਰੀਏ 'ਚ ਆਇਆ ਤੇ ਉੱਥੇ ਵੀ ਉਹੀ ਗਏ ਸੀ। ਸੋ ਨਹੀਂ ਚਲੋ ਇਹ ਨਹੀਂ ਉੱਦਾਂ ਪਰ ਇਹ ਆ ਵੀ ਸਟੈਂਡ ਰੱਖਣਾ ਚਾਹੀਦਾ ਆ ਵੀ ਹਾਂ। ਮੈਂ ਇਹ ਕਹਿੰਦਾ ਆ ਵੀ ਦੋਨੋਂ ਤਰਫ ਦੇ ਬੰਦੇ ਜਿਹੜੇ ਉਹ ਹੋਣੇ ਚਾਹੀਦੇ। ਇਹ ਨਹੀਂ ਵੀ ਇੱਕੋ ਹੀ ਬੰਦਾ ਦੋਨੋਂ ਤਰਫੇ ਹੋਵੇ, ਉਹ ਗੱਲ ਨਹੀਂ ਜਿਹੜੀ ਉਹ ਸੂਤ ਆਪਾਂ ਨੂੰ ਜਿਹੜੀ ਉਹ ਰਹਿੰਦੀ। ਕਮਿਊਨਿਟੀ ਦੇ ਮਸਲੇ ਜਿਹੜੇ ਉਹ ਹੱਲ ਆਪਾਂ ਕਰਾਉਣੇ ਹੁੰਦੇ ਆ। ਕਰਨੈਲ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਕਰਨੈਲ ਜੀ ਸਤਿ ਸ਼੍ਰੀ ਅਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂਜੀ ਕਰਨੈਲ ਜੀ ਬੋਲੋ ਜੀ, ਆਵਾਜ਼ ਆ ਰਹੀ ਤੁਹਾਡੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਤਾਂ ਜੀ ਮੈਂ ਆਹ ਜਿਹੜਾ ਟੀਕੇ ਬਾਰੇ ਆ ਇਹ ਦੱਸਣਾ ਮੰਗਦਾ ਵੀ ਮੈਂ ਆਪਣੀ ਕਮਿਊਨਿਟੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਜਣੇ ਟੀਕਾ ਲਵਾਓ। ਮੇਰੇ ਬੱਚੇ ਇੱਕ ਇੱਥੇ ਸੈਕਰਾਮੈਂਟੋ ਹਸਪੀਟਲ 'ਚ ਆ, ਇੱਕ ਜੂਬਾ ਸਿਟੀ ਆ, ਉਹਨੂੰ ਬੱਚਿਆਂ ਨੇ ਦੱਸਿਆ ਤੇ 100 ਦੇ ਵਿੱਚੋਂ ਇੱਕ ਆਂਦਾ ਜਿਹਨੇ ਟੀਕੇ ਲਵਾਇਓ ਆ ਉਹ ਵੀ ਠੀਕ ਹੋ ਕੇ ਚੱਲ ਜਾਂਦਾ। ਜਿਹੜੇ 99 ਆ ਉਹਨਾਂ ਦਾ ਕੋਈ ਪਤਾ ਨਹੀਂ ਘਰ ਜਾਣਾ ਜਾਂ ਨਹੀਂ ਜਾਣਾ ਜੀ। ਦੂਸਰੀ ਗੱਲ, ਜਿੱਦਾਂ ਪਹਿਲੇ ਕੱਲ੍ਹ ਨੇ ਕਿਹਾ ਕਿ ਕਿੰਨੇ ਟੈਕਸ ਵਧਾਇਓ ਆ। ਜਿਹੜੇ ਬੰਦੇ ਆਪਣੇ ਵੈਲਫੇਅਰ ਤੇ ਹੋਏ ਆ ਉਹ ਤਾਂ ਚਾਹੁੰਦੇ ਇਹਨੂੰ ਆ। ਇੱਕ ਵਰਕਰ ਨੂੰ ਕੀ ਸਹੂਲਤ ਆ? ਮੈਂ ਇਹ ਕਹੂੰਗਾ ਫਿਊਲ ਕਿੰਨਾ ਮਹਿੰਗਾ, ਕਾਉਂਟੀ ਟੈਕਸ ਕਿੰਨਾ ਮਹਿੰਗਾ, ਜਿਹੜੀਆਂ ਲਾਇਸੈਂਸ ਪਲੇਟਾਂ ਉਹ ਕਿੰਨੀਆਂ ਮਹਿੰਗੀਆਂ ਆ। ਇੱਕ ਵਰਕਰ ਨੂੰ ਜਾਂ ਬਿਜ਼ਨਸ ਨੂੰ ਕੋਈ ਫਾਇਦਾ ਨਹੀਂ ਇਹ ਦੇ ਰਹੇ। ਨਵਾਡਾ ਦੇਖ ਲਓ, ਔਰਾਗਨ ਦੇਖ ਲਓ, ਜਿਹੜੇ ਬੰਦੇ ਕੈਲੀਫੋਰਨੀਆ 'ਚ ਰਹਿੰਦੇ ਆ ਉਹ ਕਹਿੰਦੇ ਬਸ ਸਾਨੂੰ ਵੈਲਫੇਅਰ ਆਈ ਜਾਂਦਾ, ਇਹੀ ਚੰਗੇ ਆ। ਓਕੇ ਜੀ, ਕੱਟਿਓ ਨਾ। ਧੰਨਵਾਦ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਬਿਲਕੁਲ ਤੁਹਾਡੇ ਵਿਚਾਰਾਂ ਦਾ ਧੰਨਵਾਦ। ਤੇ ਆਪਾਂ ਅਗਲੇ ਕਾਲਰ ਲਈਏ ਜੀ। ਆਪਣੇ ਨਾਲ ਜੁੜੇ ਨੇ ਹਰਨੇਕ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਰਦੀਪ ਸਿੰਘ ਮਾਨ। ਜੀ ਹਰਦੀਪ ਸਿੰਘ ਜੀ, ਸੌਰੀ। ਹਾਂਜੀ ਅਸੀਂ ਸਾਰਿਆਂ ਨੇ ਵੋਟਾਂ ਪਾਈਆਂ ਤੇ ਮੈਂ ਸਾਰੇ ਭੈਣਾਂ ਭਰਾਵਾਂ ਨੂੰ ਕਹਿੰਦਾ ਵੀ ਜ਼ਰੂਰ ਵੋਟਾਂ ਪਾਓ। ਤੇ ਜੋ ਇਸ ਵੇਲੇ ਆਪਾਂ ਨੂੰ ਗਵਰਨਰ ਦੇ ਰਿਹਾ ਹੈ, ਬਹੁਤ ਕੁਝ ਦੇ ਰਿਹਾ, ਬਹੁਤ ਕੁਝ ਦਿੱਤਾ ਹੈ। ਤੇ ਆਪਾਂ ਨੂੰ ਪਿਛਲੇ ਰਿਪਬਲਿਕਨ ਗਵਰਨਰਾਂ ਨੂੰ ਵੋਟਾਂ ਪਾਈਆਂ ਦਾ ਵੀ ਪਤਾ ਹੈ। ਜੇ ਬੁਸ਼ ਨੇ 800 ਦਿੱਤਾ ਸੀ ਤੇ ਕਹਿੰਦਾ ਉਹ ਵੀ ਆਪਣੀ ਟੈਕਸ ਵਿੱਚ ਰਿਟਰਨ ਦੇ ਵਿੱਚ ਸ਼ੋਅ ਕਰੋ ਤੁਸੀਂ। ਤੇ ਇਹ ਕਿੰਨਾ ਕੁਝ ਦੇ ਰਹੇ ਆ ਤੇ ਬਗੈਰ ਉਸ ਤੇ ਟੈਕਸ ਵੀ ਨਹੀਂ ਲੱਗ ਰਿਹਾ। ਤੇ ਇਸ ਨੂੰ ਜ਼ਰੂਰ ਵਾਪਸ ਆਪਾਂ ਨੂੰ ਲਿਆਉਣਾ ਚਾਹੀਦਾ। ਸਾਰੇ ਹਵਾ ਕੇ ਵੋਟਾਂ ਗਵਰਨਰ ਨੂੰ। ਧੰਨਵਾਦ ਜੀ। ਥੈਂਕ ਯੂ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਹਰਜਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਰਾਜਕਰਨ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ ਅਸੀਂ ਵੋਟ ਭੇਜ ਦਿੱਤੀ ਆ, ਅਸੀਂ ਪਾਈ ਵੀ ਹੈਗੀ ਆ। ਆਪਣੇ ਗਵਰਨਰ ਜਿਹੜਾ ਨਿਊਸਮ ਨੂੰ ਹੁਣ ਜਿਹੜਾ ਹੈਗਾ ਇਹਨੂੰ ਪਾਈ ਆ। ਤੇ ਸਾਡੀਆਂ 4-5 ਵੋਟਾਂ ਸੀਗੀਆਂ, 4-5 ਇਹਨੂੰ ਪਾਈਆਂ ਸਾਰੀਆਂ। ਧੰਨਵਾਦ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ। ਗੱਲ ਹੈਗੀ ਆ ਜਿੱਦਾਂ ਕਹਿੰਦੇ ਵੈਲਫੇਅਰ ਅਸੀਂ ਕਦੀ ਲਾਈਫ 'ਚ ਨਹੀਂ ਲਈ ਹੈਗੀ, ਕਦੀ ਨਹੀਂ ਲਈ, ਅੱਜ ਤੱਕ ਨਹੀਂ ਲਈ, ਨਾ ਮੈਡੀਕਲ ਨਾ ਕਦੀ ਕੁਛ ਵੀ। ਪਰ ਇਹ ਹੈਗਾ ਵੀ ਜਿੱਦਾਂ ਹੁਣ ਕੋਵਿਡ ਕਰਕੇ ਜ਼ਿਆਦਾ ਲੋਕ ਨਹੀਂ ਲਾਇਕ ਕਰਦੇ, ਇਹਦੀ ਵੀ ਮਜਬੂਰੀ ਸੀ। ਜੇ ਅਸੀਂ ਮੈਕਸ ਨਹੀਂ ਪਾਉਂਦੇ ਤਾਂ ਅੱਗੇ ਮੌਤਾਂ ਕਿੰਨੀਆਂ ਹੋ ਰਹੀਆਂ ਹੋਰ ਹੋਣਗੀਆਂ। ਇਸ ਕਰਕੇ ਲੋਕ ਇਹਨੂੰ ਹਿੱਟ ਕਰਦੇ ਜ਼ਿਆਦਾ, ਕਿਉਂਕਿ ਇਹ ਜ਼ਿਆਦਾ ਮੈਕਸ ਪਾਉਣ ਨੂੰ ਕਹਿੰਦੇ ਜੀ। ਥੈਂਕ ਯੂ ਜੀ। ਹਾਂਜੀ ਥੈਂਕ ਯੂ।
ਮਿਹਰਬਾਨੀ। ਅਗਲੇ ਕਾਲਰ ਅਮਰੀਕ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਵੱਲੋਂ। ਤੇ ਮੈਂ ਵੀ ਵੋਟ ਦੇ ਹੱਕ ਵਿੱਚ ਆ, ਪਾਉਣੀ ਚਾਹੀਦੀ ਆ, ਮੈਂ ਵੀ ਖੁਦ ਪਾਊਂਗਾ। ਤੇ ਮੈਂ ਤਾਂ ਨੋ ਦੇ ਹੱਕ ਵਿੱਚ ਆ। ਮੇਰਾ ਜਿਹੜਾ ਆਪਣਾ ਵਿਚਾਰ ਆ ਉਹ ਹੈ ਜੀ ਕਿ ਠੀਕ ਆ, ਇਹਨੇ ਟੈਕਸ ਵੱਧ ਲੈਂਦਾ ਕੋਈ ਗੱਲ ਨਹੀਂ, ਜੇ ਕੋਈ ਗਰੀਬ ਖਾ ਵੀ ਜਾਵੇ ਤਾਂ ਆਪਾਂ ਉਹਦੇ ਹੱਕ ਵਿੱਚ ਆ। ਪਰ ਸਭ ਤੋਂ ਵੱਡੀ ਗੱਲ ਮੈਂ ਇਸ ਗੱਲ ਵਿੱਚ ਨੋ ਕਰ ਰਿਹਾ ਕਿ ਕਿਉਂਕਿ ਜਿਹੜਾ ਰਿਪਬਲਿਕ ਦਾ ਮੇਨ ਮੁੱਦਾ ਜਿਹੜਾ ਡੀਪਲੀ ਉਹਨਾਂ ਦੇ ਮਾਈਂਡ ਵਿੱਚ ਆ, ਵੇਟ ਕ੍ਰਾਈਮ ਆ ਇੱਕ, ਤੇ ਦੂਜਾ ਉਹ ਦੁਨੀਆ ਨੂੰ ਆਪਣੇ ਨੌਕਰ ਬਣਾਉਣੇ ਚਾਹੁੰਦੇ ਆ। ਉਹਨਾਂ ਦਾ ਆਮ ਮਕਸਦ ਇਹੋ ਹੀ ਆ। ਮੈਂ ਇਸ ਕਰਕੇ ਇੱਧਰ ਜਾ ਰਿਹਾ। ਥੈਂਕ ਯੂ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਸੁਰਿੰਦਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਵੋਟ ਪਾ ਦਿੱਤੀ ਆ, ਪਰ ਮੈਂ ਰੀਕਾਲ ਦੇ ਹੱਕ ਵਿੱਚ ਆ। ਉਹਦਾ ਕਾਰਨ ਇਹ ਹੈ ਕਿ ਮੈਨੂੰ ਬਹੁਤੀ ਸਮਝ ਨਹੀਂ, ਪਰ ਅਮਰੀਕਾ ਜਦੋਂ ਦਾ ਮੈਂ ਆਇਆ ਮੈਨੂੰ ਇਹ ਲੱਗ ਰਿਹਾ ਕਿ ਕੈਲੀਫੋਰਨੀਆ ਵਾਲੇ ਸੇਮ ਪੰਜਾਬ ਵਰਗੀ ਆਟਾ ਦਾਲ ਸਕੀਮ ਲਿਆ ਕੇ ਲੋਕਾਂ ਕੋਲ ਵੋਟਾਂ ਮੰਗਦੇ ਆ। ਇੰਨਾ ਆਪਾਂ ਟੈਕਸ ਦਿੰਦੇ ਆ, ਮੈਂ ਬਿਜ਼ਨਸਮੈਨ ਆ, ਇੰਨਾ ਆਪਾਂ ਟੈਕਸ ਦਿੰਦੇ ਆ, ਇੰਨਾ ਕੁਝ ਦਿੰਦੇ ਆ, ਸਾਨੂੰ ਕੁਝ ਨਹੀਂ ਮਿਲਦਾ। ਹਾਂ, ਇਹ ਨਹੀਂ ਕਿ ਸਰਕਾਰ ਨੇ ਕੋਵਿਡ ਕਰਕੇ ਦਿੱਤਾ, ਉਹ ਇੱਕ ਡਿਫਰੈਂਟ ਸਟੋਰੀ ਆ। ਹਰ ਚੀਜ਼ ਇੰਨੀ ਮਹਿੰਗੀ ਹੋਈ ਜਾ ਰਹੀ ਆ, ਹਰ ਚੀਜ਼ ਇੰਨੀ ਮਹਿੰਗੀ ਹੋਈ ਜਾ ਰਹੀ ਆ। ਉਹ ਲੋਕ ਸਿਰਫ ਆਪਣੀ ਕੁਰਸੀ ਬਚਾਉਣ ਵਾਸਤੇ ਜੀ ਮੇਰਾ ਬਜਟ ਸਰਪਲਸ ਆ, ਉਹ ਸਾਰੇ ਪੈਸਾ ਵੰਡੀ ਜਾ ਰਿਹਾ, ਸਾਰੇ ਪੈਸਾ ਵੰਡੀ ਜਾ ਰਿਹਾ। ਇਹ ਕਿੰਨਾ ਦਾ ਪੈਸਾ? ਸਾਡਾ ਪੈਸਾ। ਤਾਂ ਇਹੀ ਜਿਹੜੇ ਸਿਟੀਜ਼ਨ ਕੰਮ ਕਰ ਜਿਹੜੇ ਵੀ ਵਰਕ ਕੋਈ ਵੀ ਕੰਮ ਕਰ ਰਿਹਾ, ਸਾਡੇ ਲੋਕਾਂ ਦਾ ਪੈਸਾ। ਇਹ ਸਾਰੀ ਆਟਾ ਦਾਲ ਸਕੀਮ ਸਾਰੀ ਸੇਮ ਉਹੋ ਜਿਹੀ ਪੋਜੀਸ਼ਨ ਮੈਨੂੰ ਲੱਗਦਾ। ਮੈਂ ਨਹੀਂ ਕਿ 100% ਸਹੀ ਆ, ਜੋ ਮੈਂ ਤੁਹਾਡੇ ਰੇਡੀਓ ਤੋਂ ਸੁਣਦਾ, ਜੋ ਮਾਲੇ ਦੁਆਲੇ ਤੋਂ ਸੁਣਦਾ, ਉਹਨੂੰ ਵਾਚ ਕਰਕੇ ਮੈਨੂੰ ਜੋ ਲੱਗਦਾ ਇਹ ਗਲਤ ਰਾਹਾਂ ਤੇ ਪੈ ਰਿਹਾ। ਵੇਖੋ ਕਿੰਨੇ ਲੋਕੀ ਕੈਲੀਫੋਰਨੀਆ ਛੱਡ ਕੇ ਜਾ ਰਹੇ ਨੇ, ਕਿੰਨੇ ਲੋਕੀ ਕੈਲੀਫੋਰਨੀਆ ਵਾਪਸ ਆ ਰਹੇ ਨੇ, ਜਾਂ ਬਾਹਰੋਂ ਕੋਈ ਆ ਰਿਹਾ। ਮੈਂ ਇਹਦੇ ਵਿਰੋਧ ਵਿੱਚ ਹਾਂ ਜੀ। ਥੈਂਕ ਯੂ ਜੀ ਸੁਰਿੰਦਰ ਜੀ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ, ਮਿਹਰਬਾਨੀ ਜੀ। ਸੋ ਬਿਲਕੁਲ ਸਰੋਤਿਓ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਪਤ ਆ, ਤੁਸੀਂ ਜਿਹੜੇ ਆ ਉਹ ਸੁਣੇ ਆ, ਹੱਕ ਵਾਲੇ ਵੀ ਆ, ਅਗੇਂਸਟ ਵਾਲੇ ਵੀ ਆ। ਸੋ ਚੰਗੀ ਗੱਲ ਆ। ਸੋ ਇਹ ਅਸੀਂ ਨਹੀਂ ਕਹਿੰਦੇ ਵੀ ਤੁਸੀਂ ਇੱਕੋ ਪਾਸੜ ਹੀ ਜਿਹੜਾ ਆ ਉਹ ਰਹੋ, ਦੋਨੋਂ ਤਰਫੇ ਜਿਹੜੇ ਚਾਹੀਦੇ ਆ। ਕੋਈ ਕਹਿੰਦੇ ਵੀ ਜੇ ਕਿਸੇ ਨੇ ਗਰੀਬ ਨੇ ਮਾੜਾ ਜਿਹਾ ਖਾ ਲਿਆ ਤਾਂ ਕੀ ਗੱਲ ਆ, ਅਤੇ ਦੂਜੇ ਕਹਿੰਦੇ ਆ ਵੀ ਆਟਾ ਦਾਲ ਸਕੀਮ ਆ। ਸੋ ਹਰ ਇੱਕ ਦੇ ਵਿਚਾਰ ਆ, ਇਹ ਹਰ ਇੱਕ ਨੇ ਜਿਹੜਾ ਉਹ ਸੋਚਣਾ ਆ ਵੀ ਕੀ ਜਿਹੜਾ ਆ ਇਸ ਦਾ ਫਰਕ ਆ, ਕਿੱਦਾਂ ਜਿਹੜਾ ਉਹ ਤੁਹਾਨੂੰ ਫਰਕ ਪੈ ਰਿਹਾ ਆ। 40 ਮਿਲੀਅਨ ਦੀ ਤਕਰੀਬਨ ਪਾਪੂਲੇਸ਼ਨ ਵਾਲਾ ਜਿਹੜਾ ਇਹ ਸੂਬਾ ਆ, ਹਿਸਾਬ ਲਾ ਲਓ ਵੀ ਆਪਣੇ ਜਿਹੜਾ ਗੁਆਂਢੀ ਮੁਲਕ ਕੈਨੇਡਾ ਉਹਦੀ ਪਾਪੂਲੇਸ਼ਨ ਦੇ ਬਰਾਬਰ ਜਾਂ ਉਸ ਤੋਂ ਵੱਧ ਜਿਹੜੀ ਇੱਥੇ ਪਾਪੂਲੇਸ਼ਨ ਇਕੱਲੀ ਇੱਕ ਸੂਬੇ ਦੇ ਵਿੱਚ ਹੈਗੀ ਆ। ਸੋ ਕੀ ਕੁਛ ਜਿਹੜਾ ਹੈਗਾ ਆ ਡਿਸੀਜਨ ਔਖੇ ਹੁੰਦੇ ਆ, ਕੀ ਉਹ ਸਹੀ ਕਰ ਰਿਹਾ, ਕੀ ਉਹ ਗਲਤ ਕਰ ਰਿਹਾ, ਉਸ ਦੇ ਉੱਤੇ ਫੈਸਲਾ ਜਿਹੜਾ ਉਹ ਤੁਸੀਂ ਸੁਣਾਉਣਾ ਹੈਗਾ ਆ। ਕੋਈ ਕਹਿੰਦੇ ਵੀ ਰਾਜਕਰਮੀ ਜੀ ਕਈ ਵਾਰ ਕੀ ਹੁੰਦਾ ਨਾ, ਬੰਦੇ ਦਾ ਪਰਸਨਲ ਵੀ ਹੁੰਦਾ ਆ। ਹੁਣ ਜਿਹੜੇ ਬਿਜ਼ਨਸਮੈਨ ਆ ਉਹ ਕਈ ਉਸ ਹਿਸਾਬ ਨਾਲ ਸੋਚਦੇ ਵੀ ਯਾਰ ਸਾਨੂੰ ਇੰਪਲਾਈ ਨਹੀਂ ਲੱਭਦੇ, ਜਾਂ ਹੋਮਲੈਸਨੈਸ ਦੀ ਵੱਡੀ ਪ੍ਰੋਬਲਮ ਆ। ਕੋਈ ਰਿਲੀਜੀਅਸ ਮੈਟਰ ਤੇ ਹੁੰਦੇ ਆ ਵੀ ਹਾਂ ਮੈਂ ਕੈਥੋਲਿਕ ਹਾਂ, ਜਾਂ ਮੈਂ ਅਬੋਰਸ਼ਨ ਦੇ ਉਲਟਾਂ, ਜਾਂ ਮੈਂ ਹੱਕ 'ਚ ਆ। ਹਰ ਇੱਕ ਦਾ ਜਿਹੜਾ ਪਰਸਨਲ ਵਿਚਾਰ ਹੁੰਦਾ ਆ। ਇਹ ਕੋਈ ਇਹ ਨਹੀਂ ਵੀ ਸਾਡਾ ਕਹਿਣ ਦਾ ਮਤਲਬ ਵੀ ਸਾਰੇ ਪੰਜਾਬੀ ਇੱਕ ਪਾਸੇ ਜਾਣ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ, ਜਾਂ ਸਾਰੇ ਉਲਟ ਜਾਣ। ਬਹੁਤ ਸਾਰੇ ਇਸ਼ੂ ਆ, ਹਰ ਇੱਕ ਜਿਹੜੇ ਬੰਦੇ ਨੂੰ ਜਿਹੜਾ ਇਸ਼ੂ ਲੱਗਦਾ ਉਹ ਪਸੰਦ ਕਰਦਾ, ਉਹਦੇ ਨਾਲ ਰੀਕਾਲ ਹੱਕ 'ਚ ਜਾਂ ਅਗੇਂਸਟ ਆ। ਬਾਕੀ ਠੀਕ ਆ, ਹੇਟ ਕ੍ਰਾਈਮ ਨੂੰ ਲੈ ਕੇ ਮੀਡੀਆ ਵੀ ਬਹੁਤ ਬਾਇਸਡ ਹੈਗਾ ਇਸ ਟਾਈਮ ਜੇ ਦੇਖਿਆ ਜਾਵੇ। ਪਹਿਲੀ ਗੱਲ ਤਾਂ ਇਹ ਆ ਵੀ ਅੱਜ ਦੀ ਡੇਟ 'ਚ ਜਿਹੜੀ ਰੀਕਾਲ ਹੋ ਰਹੀ ਆ, ਉਹਦੇ ਵਿੱਚ ਜਿਹੜੇ ਕੈਂਡੀਡੇਟਸ ਹੈਗੇ ਆ, ਜਦੋਂ ਤੁਸੀਂ ਸੈਕੰਡ ਕੁਐਸਚਨ ਤੇ ਆ, ਉਹ ਕਿਸੇ ਵੀ ਰਿਪਬਲਿਕਨ ਪਾਰਟੀ ਨੇ ਉਹਨਾਂ ਨੂੰ ਐਂਡੋਰਸ ਨਹੀਂ ਕੀਤਾ। ਹਾਂ, ਰਿਪਬਲਿਕਨ ਹੈਗੇ ਜ਼ਰੂਰ ਆ ਉਹਨਾਂ ਦੇ ਵਿੱਚ। ਹੁਣ ਉਹ ਇੱਕ ਜਿਹੜਾ ਲੈਰੀ ਐਲਡਰ ਆ, ਉਹ ਕਾਲੇ ਮੂਲ ਦਾ ਕਮੈਂਟੇਟਰ ਆ, ਰਾਈਟ। ਸੋ ਉਹ ਰਿਪਬਲਿਕਨ ਆ। ਉਹਦੇ ਪਿੱਛੇ ਜੇ ਹੰਡਾ ਵੀ ਮਾਰਿਆ ਗਿਆ ਹੈ ਨਾ, ਉਹ ਮੀਡੀਆ ਨੇ ਕਿਸੇ ਨੇ ਨਹੀਂ ਚੱਕਿਆ ਵੀ ਲੈ ਵੀ ਉਹਦੇ ਜੀ ਕਿਉਂ ਮਾਰਿਆ ਗਿਆ। ਜੇ ਉਹੀ ਇੱਧਰ ਡੈਮੋਕ੍ਰੇਟ ਵਾਲਾ ਹੁੰਦਾ ਫਿਰ ਬਹੁਤ ਵੱਡਾ ਇਸ਼ੂ ਬਣਨਾ ਸੀ। ਸੋ ਮੀਡੀਆ ਵੀ ਕਈ ਵਾਰ ਬਾਇਸਡ ਹੁੰਦਾ। ਹਾਂ, ਇਹ ਗੱਲ ਜ਼ਰੂਰ ਆ, ਜਿੱਦਾਂ ਆਪਾਂ ਪੰਜਾਬੀ ਰੇਡੀਓ USA ਤੋਂ ਪਿਛਲੇ 11 ਸਾਲਾਂ ਤੋਂ ਇਹੀ ਰੌਲਾ ਪਾਉਂਦੇ ਆ ਵੀ ਭਾਈ ਸਭ ਤੋਂ ਪਹਿਲਾਂ ਸਿਟੀਜ਼ਨ ਬਣੋ, ਸਿਟੀਜ਼ਨ ਬਣ ਕੇ ਤੁਸੀਂ ਵੋਟ ਰਜਿਸਟਰ ਕਰੋ। ਡੈਮੋਕ੍ਰੇਟ ਆ, ਰਿਪਬਲਿਕਨ ਆ, ਗ੍ਰੀਨ ਪਾਰਟੀ ਆ, ਇੰਡੀਪੈਂਡੈਂਟ, ਨੋ ਮੈਟਰ ਵਟ, ਪਾਰਟੀਸਪੇਟ ਜ਼ਰੂਰ ਕਰੋ, ਤਾਂ ਕਿ ਕੱਲ ਨੂੰ ਤੁਸੀਂ ਬਲੇਮ ਨਾ ਕਰ ਸਕੋ। ਕੱਲ ਨੂੰ ਜਿਹੜੇ ਹੋਵੇ ਯਾਰ ਤੁਸੀਂ ਵੋਟ ਪਾਈ ਨਹੀਂ ਤਾਂ ਫਿਰ ਮੁੜ ਕੇ ਕਹਿੰਦੇ ਨਹੀਂ ਗਵਰਨਰ ਮਾੜਾ, ਜਾਂ ਤੁਸੀਂ ਹਿੱਸਾ ਨਹੀਂ ਲਿਆ ਫਿਰ ਮਾੜਾ ਜਾਂ ਚੰਗਾ, ਫਿਰ ਤਾਂ ਮੈਟਰ ਹੀ ਨਹੀਂ ਕਰਦਾ। ਵੋਟ ਜ਼ਰੂਰ ਪਾਓ, ਪਰ ਫਿਰ ਤੁਸੀਂ ਬਲੇਮ ਆਪਣੇ ਮਨ ਦੇ ਵਿੱਚ ਨਹੀਂ ਫੀਲ ਕਰੋਗੇ, ਨਹੀਂ ਯਾਰ ਮੈਂ ਵੋਟ ਪਾਈ, ਠੀਕ ਹੈ, ਨਹੀਂ ਜਿੱਤਿਆ ਜਾਂ ਜਿੱਤ ਗਿਆ, ਠੀਕ ਹੈ ਕਿ ਨਹੀਂ ਜੀ। ਸੋ ਬਿਲਕੁਲ ਵੋਟ ਪਾਇਆ ਕਰੋ ਜਿਹਦੇ ਕੋਲ ਸਿਟੀਜ਼ਨਸ਼ਿਪ ਜਿਹੜੀ ਹੈਗੀ 18 ਸਾਲ ਤੋਂ ਉੱਤੇ ਆ, ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ, ਜਿਹੜੇ ਐਕਟਿਵਲੀ ਰਜਿਸਟਰਡ ਹੈਗੇ ਆ ਉਹ ਪਾ ਸਕਦੇ ਆ। ਜਿਨ੍ਹਾਂ ਨੇ ਜੇ ਰਜਿਸਟਰ ਨਹੀਂ ਕੀਤਾ, ਮੈਨੂੰ ਲੱਗਦਾ ਅਜੇ ਵੀ ਤੁਸੀਂ ਅੱਜ ਦੇ ਦਿਨ ਵੀ ਜਾ ਕੇ ਨਾ ਜਿਹੜੇ ਤੁਹਾਡੇ ਪੋਲਿੰਗ ਸੈਂਟਰ ਆ ਉੱਥੇ ਵੱਡੇ ਬੈਨਰ ਲੱਗੇ ਹੋਣੇ ਆ, ਵੋਟ ਏਅਰ।
ਵੋਟ ਹੇਅਰ ਦੇ ਜਿਹੜੇ ਉੱਥੇ ਬੈਨਰ ਲੱਗੇ ਹੋਣੇ, ਉਹ ਪੋਲਿੰਗ ਸਟੇਸ਼ਨਾਂ ਦੇ ਉੱਤੇ ਤੁਸੀਂ ਜਾ ਕੇ ਵੋਟਿੰਗ ਸੈਂਟਰਸ 'ਚ ਜਾ ਕੇ ਆਪਣੀ ਵੋਟ ਰਜਿਸਟਰ ਕਰਕੇ ਜਿਹੜੀ ਉਹ ਫਿਰ ਵੋਟ ਪਾ ਸਕਦੇ ਹੈਗੇ ਆ। ਸੋ ਜ਼ਰੂਰ ਜਿਹੜੀ ਉਹ ਪਾਓ। ਸੋ ਇਹ ਜਿਹੜਾ ਡੈਮੋਕ੍ਰੇਟਿਕ ਪ੍ਰੋਸੈਸ ਹੁੰਦਾ ਆ, ਇੱਕ ਇਹ ਡੈਮੋਕ੍ਰੇਟਿਕ ਪਾਰਟੀ ਦੇ ਨਾਲ ਨਹੀਂ, ਇੱਕ ਡੈਮੋਕ੍ਰੇਟ ਪ੍ਰੋਸੈਸ ਹੁੰਦਾ ਆ ਵੀ ਡੈਮੋਕ੍ਰੇਸੀ ਦਾ ਜਿਹੜਾ ਇਹ ਪ੍ਰੋਸੈਸ ਹੁੰਦਾ ਆ ਵੀ ਉਹ ਪ੍ਰੋਸੈਸ ਦੇ ਵਿੱਚ ਜਿਹੜਾ ਆ ਉਹ ਆਪਾਂ ਹਿੱਸਾ ਲਈਏ। ਅਤੇ ਤੁਸੀਂ ਹੱਕ 'ਚ ਅਗੇਂਸਟ ਆ, ਉਹ ਦੂਜੇ ਨੰਬਰ ਦੇ ਉੱਤੇ ਇੱਕ ਹਿਸਾਬ ਦੇ ਨਾਲ ਉਹ ਸਵਾਲ ਆ। ਪਹਿਲਾ ਆਇਆ ਵੀ ਆਪਾਂ ਜਿਹੜੇ ਵੱਧ ਚੜ੍ਹ ਕੇ ਵੱਧ ਤੋਂ ਵੱਧ ਜਿਹੜੀ ਉਹ ਵੋਟਿੰਗ ਕਰਿਆ ਕਰੀਏ। ਸੋ ਜਾਗਰੂਕਤਾ ਅਸੀਂ ਕਰਨ ਦੀ, ਫੈਲਾਉਣ ਦੀ ਜਿਹੜੀ ਪੂਰੀ ਸਾਡੀ ਲੰਮੇ ਚਿਰ ਤੋਂ ਜਿਹੜੀ ਇਹੀ ਕੋਸ਼ਿਸ਼ ਆ, ਅਤੇ ਉਮੀਦ ਕਰਦੇ ਹਾਂ ਵੀ ਜਾਗ ਜਿਹੜੀ ਲੱਗੀ। ਪਰ ਆਪਾਂ ਫ਼ਰਕ ਦੇਖ ਰਹੇ ਹਾਂ ਹਰਜੋਤ ਸਿੰਘ ਜੀ, ਵੈਸੇ ਪਿਛਲੇ ਕਈ ਸਾਲਾਂ ਦੇ ਨਾਲੋਂ ਆਪਣੇ ਲੋਕ ਹੁਣ ਪੋਲੀਟੀਕਲੀ ਐਕਟਿਵ ਜਿਹੜੇ ਇਸ ਪਾਸੇ ਨੂੰ ਹੋ ਰਹੇ ਆ, ਜਿਹੜਾ ਕਿ ਇੱਕ ਖੁਸ਼ੀ ਵਾਲੀ ਜਿਹੜੀ ਉਹ ਗੱਲ ਹੈਗੀ ਆ ਵੀ ਆਪਾਂ ਚਾਹੁੰਦੇ ਹਾਂ ਵੀ ਵੱਧ ਤੋਂ ਵੱਧ ਲੋਕ ਜਿਹੜੇ ਆ ਉਹ ਵੋਟਾਂ ਜਿਹੜੀਆਂ ਉਹ ਪਾਇਆ ਕਰਨ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਅਤੇ ਮਿਲਦੇ ਹਾਂ ਜੀ ਫਿਰ ਸ਼ਾਮ ਨੂੰ। ਅਤੇ ਉਦੋਂ ਤੱਕ ਲਈ ਮੈਨੂੰ ਰਾਜਕਰਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਆਗਿਆ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।